दूरों आया बाबा लश्करी ते जांदा जांदा कर गया मशकरी। असलों खता नहीं ते कम असलों वफा नहीं। ਕਿਸੇ ਦੇ ਨਾਲ ਵੀ ਤੁਹਾਡਾ ਜਦੋਂ ਵਾਹ ਪੈਂਦਾ ਹੈ, ਤੁਹਾਡੀ ਵਰਤੋਂ ਹੁੰਦੀ ਹੈ ਜਾਂ ਉਹਦੇ ਨਾਲ ਤੁਸੀਂ ਕਿਤੇ ਪੈਂਦੇ ਹੋ ਤੇ ਤੁਹਾਨੂੰ ਉੱਥੇ ਉੱਚ ਨਸਲੇ ਦਾ ਤੇ ਬਦ ਨਸਲੇ ਦਾ ਪਤਾ ਲੱਗ ਜਾਏ। वाह वाह ਹੋਰ ਵੀ ਤੇ ਯਜ਼ੀਦ ਦਾ ਮਤਲਬ ਇਹ ਜਰਨੈਲ ਸੀ ਨਾ, जी जी ਤੇ ਜਦੋਂ ਉਹਦੀ ਨਜ਼ਰ ਪਈ ਹਾਂਜੀ ਮੌਲਾ ਹੁਸੈਨ वाह ਤੇ ਉਹਨੇ ਆਖਿਆ ਉਹ ਇਸ ਖਾਨਦਾਨ ਤੇ ਇਸ ਖਾਨਦਾਨ ਦੇ ਨਾਲ ਮੈਂ ਇਸ ਤਰ੍ਹਾਂ ਮੈਂ ਨਹੀਂ ਕਰ ਸਕਦਾ। ਵਫਾ ਜਿਹੜੀ ਹੈ ਨਾ ਇਹ ਸੀਸ ਦਾ ਦਾਨ ਮੰਗਦੀ ਹੈ। ਉਹ ਜਿਹੜੇ ਲੋਕੀ ਨਸਲੀ ਹੁੰਦੇ ਨੇ ਉਹ ਦਾਨ ਦੇ ਦਿੰਦੇ ਨੇ। ਚੰਗਿਆਂ ਦੇ ਲੜ ਲੱਗ ਕੇ ਮੇਰੀ ਝੋਲੀ ਫੁੱਲ ਪਏ ਤੇ ਮੰਦਿਆਂ ਦੇ ਸੰਗ ਰਲ ਕੇ ਮੇਰੇ ਅਗਲੇ ਵੀ ਡੁੱਲ ਗਏ। ਅਸਲਾਂ ਉੱਤੇ ਨੇਕੀ ਕਰੀਏ ਤੇ ਉਮਰਾਂ ਨਹੀਂ ਭੁਲਾਉਂਦੇ ਤੇ ਬੇਅਸਲਾਂ ਤੇ ਨੇਕੀ ਕਰੀਏ ਤੇ ਕੌਡੀ ਮੁੱਲ ਨਹੀਂ ਪਾਉਂਦੇ। ਅੱਖੀਆਂ ਹੋਈਆਂ ਚਾਰ ਹਾਂਜੀ ਤੇ ਦਿਲ ਵਿੱਚ ਆਇਆ ਪਿਆਰ। ਪਿਆਰ ਲਈ ਵੇਖਣਾ ਜ਼ਰੂਰੀ ਹੈ। ਅਣਡਿੱਠਾ ਪਿਆਰ ਤੇ ਕਿਤੇ ਰੂਹਾਨੀਅਤ ਨਾਲ ਹੀ ਹੋ ਸਕਦਾ ਨਾ ਜੀ। ਆਹਾ ਸ਼ਾਇਦ ਕੋਈ ਸੋਹਣੀ ਨਹੀਂ, ਤੁਹਾਡਾ ਵੇਖਣ ਦਾ ਢੰਗ ਜਿਹੜਾ ਉਹਨੂੰ ਸੋਹਣਾ ਜਾਂ ਬਦਸੂਰਤ ਜਾਂ ਬਦ ਸ਼ਕਲ ਬਣਾ ਦੇਣ। ਇੱਕ ਦਿਨ ਦਿਲ ਗੁੱਸੇ ਵਿੱਚ ਆ ਕੇ ਅੱਖੀਆਂ ਨੂੰ ਇਹ ਕਹਿੰਦਾ, ਨਹੀਂ ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ, ਇਹ ਇਨਸਾਫ ਕੀ ਕਹਿੰਦਾ। ਤੇ ਅੱਖੀਆਂ ਆਖਿਆ, ਅਸੀਂ ਤੇ ਲੜਦੀਆਂ ਦੂਰੋਂ ਦੂਰੀ ਸਜਣਾ, ਤੂੰ ਤੇ ਜਾ ਕੇ ਅਗਲੇ ਘਰ ਦਾ ਬੂਹਾ ਹੀ ਮਲ ਬਹਿੰਦਾ। ਇੱਕ ਰੰਨ ਦੀ ਭੈੜੀ ਚਾਲ, ਹਾਂਜੀ ਆਟਾ ਗੁੰਨੇ ਖੁੱਲੇ ਵਾਲ, ਠੀਕ। ਤੇ ਘਰ ਆਵੇ ਪ੍ਰਾਹੁਣਾ ਤੇ ਕੁੱਟੇ ਬਾਲ। ਬੰਦੇ ਦਾ ਕੋਈ ਰਿਸ਼ਤੇਦਾਰ ਆਏ ਤੇ ਉਦੋਂ ਤੇ ਜਨਾਬ ਜਾਨ ਬਹਾਨੇ ਬਣਾ ਕੇ ਉਹ ਮੇਰੇ ਕੋ ਉਤਰੀ ਕੋ ਕੰਮ ਨਹੀਂ ਹੁੰਦੇ, ਫਲਾਣੇ ਸਿਆਪੇ ਨਹੀਂ ਹੁੰਦੇ, ਬਾਲਾਂ ਨੂੰ ਪਿਆ ਚਪੇੜਾਂ ਮਾਰਨੀਆਂ। ਉਹ ਤਾਂ ਅੱਗੇ ਇਹ ਪ੍ਰਾਹੁਣੇ ਬਦਦਿਲ ਹੋ ਕੇ ਤੇ ਘੱਟ ਹੀ ਮੇਰੇ ਕੋਲ ਆਉਣ, ਤੇ ਜਦੋਂ ਆਪਣਾ ਕੋਈ ਆ ਜਾਏ ਤੇ ਫਿਰ ਉਹੋ ਹੀ ਗੱਲ ਆਏ ਬੁੱਢੀ ਦੇ ਪੇਕੇ ਤੇ ਬੁੱਢੀ ਲਾਲ ਗੁੱਲਾ ਸੇਕੇ। ਕੁਝ ਚੱਜੀਆਂ ਜਿਹੜੀਆਂ ਸਵਾਣੀਆਂ ਨੇ ਉਹਨਾਂ ਦੇ ਬਾਰੇ 'ਚ ਦੱਸਿਆ ਗਿਆ ਜੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵਾਹ ਆਪਣਾ ਜਿਹੜਾ ਨਾ ਤੁਹਾਨੂੰ ਆਪਣਾ ਅਸਰ ਜਿਹੜਾ ਨਾ ਜਦੋਂ ਵੀ ਤੁਹਾਨੂੰ ਕੋ ਮਿਲਦਾ ਉਹਦੇ 'ਤੇ ਇੰਜ ਦਾ ਛੱਡਣਾ ਚਾਹੀਦਾ ਹੈ ਵਾਹ ਕਿ ਉਹ ਤੁਹਾਡੀ ਯਾਦ ਦੀ ਪਟਾਰੀ ਦੇ ਵਿੱਚ ਇੱਕ ਮੁਸਤਕਿਲ ਤੌਰ 'ਤੇ ਆਪਣੀ ਥਾਂ ਬਣਾ ਲੈ। ਜਦੋਂ ਔਲਾਦਾਂ ਦੇ ਰਿਸ਼ਤੇ ਹੋਣਗੇ ਤੇ ਲੋਕੀ ਆਖਣਗੇ ਯਾਰ ਮੈਂ ਇੱਕ ਦਫਾ ਇਹਨਾਂ ਦੇ ਘਰ ਗਿਆ ਸਾਂ ਤੇ ਇਹਨਾਂ ਦੀ ਮਾਂ ਬੜੀ ਸਿਆਣੀ ਸੀ, ਉਹਦੇ ਬਾਲ ਵੀ ਸਿਆਣੇ ਹੋਣੇ ਨੇ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ ਡਿਜੀਟਲ ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨਣੇ ਆਪਣੇ ਵਲੌਗਸ ਨੂੰ ਮਜ਼ੀਦ ਸ਼ਿੰਗਾਰਨ, ਸਵਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਆਪਣੀ ਮਾਂ ਬੋਲੀ ਦੀ ਸੇਵਾ ਕਰਨ ਦੇ ਵਾਸਤੇ ਤੇ ਤੁਹਾਨੂੰ ਸਾਰਿਆਂ ਨੂੰ ਮਾਂ ਬੋਲੀ ਦੇ ਵੱਲ ਬੁਲਾਉਣ ਤੇ ਪ੍ਰੇਰਨ ਦੇ ਵਾਸਤੇ ਤੁਹਾਡੇ ਸਵਾਲਾਂ ਦਾ ਤੇ ਤੁਹਾਡੇ ਭਿਜਵਾਏ ਹੋਏ ਅਖਾਣਾਂ ਦਾ, ਸ਼ੇਰਾਂ ਦਾ ਤਰਜਮਾ ਤੇ ਸ਼ਰ੍ਹਾ ਕਰਨ ਦਾ ਬੜਾ ਹੀ ਮਨ ਠਾਰ ਸਿਲਸਿਲਾ ਜਾਰੀਓ ਸਾਰੀ ਹੈ। ਅਸੀਂ ਇੱਕ ਹੋਰ ਬੜਾ ਖੂਬਸੂਰਤ ਸਿਲਸਿਲਾ ਬੁਝਾਰਤਾਂ ਦਾ
ਸ਼ੁਰੂ ਕੀਤਾ ਹੈ, ਜਿਹਨੂੰ ਕਿ ਤੁਸੀਂ ਬੜਾ ਹੀ ਸਲਾਹਿਆ ਹੈ। ਅਸੀਂ ਤੁਹਾਡੇ ਬੜੇ ਮਸ਼ਕੂਰ ਹਾਂ ਸਾਹਿਬੋ। ਇਹ ਆਰ ਤੇ ਇਹ ਯਤਨ ਅਸੀਂ ਸਿਰਫ ਇਸ ਲਈ ਕਰਨੇ ਆ ਕਿ ਸਾਡੀ ਅਜੋਕੀ ਪੀੜ੍ਹੀ, ਸਾਡੇ ਤੁਲਾਬਾਓ ਤਾਲਿਬਾਤ, ਸਾਡੇ ਪੜਿਆਰ ਧੀਆਂ ਪੁੱਤਰ ਜਿਹੜੇ ਨੇ, ਜਿਹੜੇ ਕਿ ਬਿਲਕੁਲ ਹੀ ਵਿਸਾਰਦੇ ਜਾ ਰਹੇ ਨੇ ਆਪਣੀ ਪੰਜਾਬੀ ਨੂੰ, ਮਾਂ ਬੋਲੀ ਨੂੰ, ਉਹ ਵੀ ਫੇਰ ਪਰਤ ਕੇ ਇਸ ਪਾਸੇ ਆਉਣ। ਪਿਛਲੇ ਆਪਣੇ ਵਲੌਗ ਦੇ ਵਿੱਚ ਜਿਹੜਾ ਕਿ 2 ਦਿਨ ਪਹਿਲੇ ਅਸਾਂ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ, ਅਸਾਂ ਇੱਕ ਬੁਝਾਰਤ ਪੇਸ਼ ਕੀਤੀ ਸੀ। ਉਹ ਸੀ ਜੀ ਭਈ ਮਾਂ ਜੰਮੀ ਨਹੀਂ ਤੇ ਪੁੱਤਰ ਕੋਠੇ ਤੇ। ਸਾਡੇ ਬਹੁਤ ਸਾਰੇ ਪਿਆਰੇ ਵੇਖਣ ਵਾਲਿਆਂ ਨੇ ਬੜਾ ਹੀ ਖੂਬਸੂਰਤ ਔਰ ਦਰੁਸਤ ਉਹਦਾ ਜਵਾਬ ਦਿੱਤਾ। ਸਾਹਿਬੋ ਉਹਦਾ ਸਹੀ ਪਰਤਾਵਾ ਸੀ ਧੂਆਂ। ਅੱਜ ਕੱਲ੍ਹ ਤਾਂ ਸਾਡੇ ਸ਼ਹਿਰਾਂ ਦੇ ਵਿੱਚ ਵੀ ਅਤੇ ਪਿੰਡਾਂ ਦੇ ਵਿੱਚ ਵੀ ਗੈਸ ਆ ਗਈ ਹੋਈ ਹੈ, ਅਤੇ ਕੋਈ ਬਹੁਤੇ ਖੇਖਣ ਨਹੀਂ ਕਰਨੇ ਪੈਂਦੇ ਸਾਡੀਆਂ ਖਵਾਤੀਨ ਨੂੰ। ਤੀਲੀ ਵਹਾਉਂਦੀਆਂ ਨੇ ਅਤੇ ਅੱਗ ਬਲ ਪੈਂਦੀ। ਜਦੋਂ ਅਸੀਂ ਨਿੱਕੇ ਨਿੱਕੇ ਸਾਂ, ਜਾਂ ਹਾਲੀ ਵੀ ਅਜਿਹੇ ਦਿਹਾਤ ਜਿਹੜੇ ਦੂਰ ਉਫਤਾਦਾ ਨੇ ਜਿੱਥੇ ਗੈਸ ਕੋਈ ਨਹੀਂ, ਉੱਥੇ ਸਾਡੀਆਂ ਸੁਆਣੀਆਂ, ਸਾਡੀਆਂ ਧੀਆਂ ਭੈਣਾਂ ਲੱਕੜਾਂ ਦੀ ਅੱਗ ਬਾਲਦੀਆਂ ਨੇ, ਅਤੇ ਫਿਰ ਛੋਟੀਆਂ ਛੋਟੀਆਂ ਲੱਕੜੀਆਂ ਦੇ ਡੱਕ ਅਤੇ ਫਿਰ ਵੱਡੇ ਲੱਕੜਾਂ ਦੇ ਜਿਹੜੇ ਪੀਸ ਹੁੰਦੇ ਨੇ ਉਹਨਾਂ ਨੂੰ ਹੇਠ ਉੱਤੇ ਰੱਖ ਕੇ ਅਤੇ ਫਿਰ ਅੱਗ ਬਾਲਣੀ ਪੈਂਦੀ ਹੈ। ਅੱਗ ਤਾਂ ਬੜੀਆਂ ਪੱਖੀਆਂ ਝੱਲ ਝੱਲ ਕੇ ਅਤੇ ਬੜੀਆਂ ਫੂਕਾਂ ਮਾਰ ਮਾਰ ਕੇ ਬਾਲਣੀ ਪੈਂਦੀ ਹੈ, ਲੇਕਿਨ ਜਿੰਨੀ ਦੇਰ ਅੱਗ ਨਹੀਂ ਬਲਦੀ ਉਨੀ ਦੇਰ ਧੂੰਆਂ ਉੱਠਦਾ ਰਹਿੰਦਾ। ਫਿਰ ਜਦੋਂ ਅੱਗ ਬਲ ਪੈਂਦੀ ਹੈ ਤਾਂ ਫਿਰ ਧੂੰਆਂ ਨਿਕਲਣਾ ਬੰਦ ਹੁੰਦਾ ਹੈ। ਇਸ ਵਾਸਤੇ ਪਿਆਰਿਓ, ਇਸ ਸੂਰਤ ਹਾਲ ਨੂੰ ਵੇਖਦਿਆਂ ਹੋਇਆਂ ਇਹ ਬੁਝਾਰਤ ਬਣਾਈ ਗਈ ਸੀ। ਯਾਨੀ ਅੱਗ ਤੇ ਹਾਲੀ ਬਲੀ ਨਹੀਂ ਤੇ ਧੂੰਆਂ ਨਿਕਲ ਨਿਕਲ ਕੇ ਤੇ ਛੱਤ ਵੱਲ ਨੂੰ ਜਾਣ ਡਿਆ। ਇੱਥੋਂ ਫਿਰ ਇਹ ਬੁਝਾਰਤ ਬਣਾਈ ਗਈ ਕਿ ਮਾਂ ਜੰਮੀ ਨਹੀਂ ਤੇ ਪੁੱਤਰ ਕੋਠੇ ਤੇ। ਸਾਹਿਬੋ, ਤੁਸਾਂ ਇਸ ਨਵੇਂ ਸਿਲਸਿਲੇ ਦੀ ਬੜੀ ਸਲਾਹਨਾ ਕੀਤੀ। ਅਸੀਂ ਫੇਰ ਇੱਕ ਵਾਰੀ ਤੁਹਾਡਾ ਸ਼ੁਕਰੀਆ ਅਦਾ ਕਰਨੇ ਹਾਂ। ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਬੜੀਆਂ ਬੜੀਆਂ ਪਿਆਰੀਆਂ ਨਵੀਆਂ ਬੁਝਾਰਤਾਂ ਵੀ ਭਿਜਵਾਈਆਂ ਨੇ। ਅੱਜ ਅਸੀਂ ਫੇਰ ਇੱਕ ਬੁਝਾਰਤ ਤੁਹਾਡੀ ਖਿਦਮਤ ਵਿੱਚ ਪੇਸ਼ ਕਰ ਰਹੇ ਹਾਂ। ਗੱਖੜ ਤੋਂ ਇਰਫਾਨ ਯਾਕੂਬ ਸਾਹਿਬ ਸਾਡੇ ਬੜੇ ਪਿਆਰੇ ਦੋਸਤ ਨੇ, ਉਹਨਾਂ ਨੇ ਇਹ ਭਿਜਵਾਈ ਏ। ਬੁਝਾਰਤ ਇਸ ਤਰ੍ਹਾਂ ਭਈ ਦੂਰੋਂ ਆਇਆ ਬਾਬਾ ਲਸ਼ਕਰੀ ਤੇ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ। ਤੁਹਾਡੇ ਅੱਗੇ ਤਰਲਾ ਹੈ ਭਈ ਬੜੇ ਸ਼ੌਕ ਦੇ ਨਾਲ ਇਸ ਬੁਝਾਰਤ ਦੇ ਤਰਜਮਾ, ਇਹਦਾ ਮਤਲਬ, ਇਹਦਾ ਪਰਤਾਵਾ ਵੀ ਸਾਨੂੰ ਭਿਜਵਾਓ। ਬਿਲਖਸੂਸ ਸਾਡੇ ਜਿਹੜੇ ਪੁੱਤਰ ਧੀਆਂ ਨੇ, ਨੌਜਵਾਨ, ਉਹਨਾਂ ਨੂੰ ਪੁੱਛੋ। ਵਾਲਦੈਨ ਜਿਹੜੇ ਸਾਡੇ ਵਿਊਅਰ ਨੇ, ਸਾਡੇ ਹਾਣੀ, ਸਾਡੀ ਉਮਰ ਦੇ, ਉਹਨਾਂ ਅੱਗੇ ਮੇਰਾ ਤਰਲਾ ਹੈ ਵੀ ਤੁਸੀਂ ਆਪਣੇ ਬੱਚਿਆਂ ਤੋਂ ਇਸ ਬੁਝਾਰਤ ਦਾ ਪਰਤਾਵਾ ਲਵੋ ਅਤੇ ਫਿਰ ਸਾਨੂੰ ਭਿਜਵਾਓ। ਬਾਲਾਂ ਨੂੰ ਪੁੱਛੋ ਤਾਂ ਕਿ ਸਾਡੇ ਪੁੱਤਰ ਧੀਆਂ, ਸਾਡੇ ਬਾਲ, ਸਾਡੀ ਨਵੀਂ ਨਸਲ ਜਿਹੜੀ ਹੈ, ਨਵੀਂ ਪੋਚ, ਉਹ ਵੀ ਇੱਧਰ ਆਵੇ। ਉਹਨਾਂ ਨੂੰ ਵੀ ਪਤਾ ਲੱਗੇ ਕਿ ਮਾਵਾਂ, ਨਾਨੀਆਂ, ਦਾਦੀਆਂ ਪੰਜਾਬੀ ਬੋਲਦੀਆਂ ਹੁੰਦੀਆਂ ਸਨ। ਸਾਹਿਬੋ, ਇਸ ਤੋਂ ਅੱਡ ਆਪਣੇ ਇੱਕ ਪਿਛਲੇ ਵਲੌਗ ਦੇ ਵਿੱਚ ਅਸਾਂ ਇੰਡੀਆ ਦੇ ਇੱਕ ਬੜੇ ਮਸ਼ਹੂਰ ਪਿੰਡ ਜੋ ਖੇਪਲ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ। ਉੱਥੋਂ ਦੀਆਂ ਮਾਰੂਫ ਸ਼ਖਸੀਆਤ, ਪੂਰਨ ਸਿੰਘ ਪਹਿਲਵਾਨ, ਹੋਰ ਦੀਗਰ ਉੱਥੋਂ ਦੇ ਮਸ਼ਾਹੀਰ ਬਾਰੇ ਤੁਹਾਨੂੰ ਦੱਸਿਆ। ਅਸੀਂ ਤੁਹਾਡੇ ਹਜ਼ੂਰ ਫਿਰ ਇੱਕ ਵਾਰੀ ਇਹ ਤਰਲਾ ਲੈਣਾ ਹੈ ਵੀ ਤੁਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਪੈ ਵੱਸਦੇ ਹੋ, ਉੱਥੋਂ ਦੀ ਕੋਈ ਅਚਰਜ ਕਿਸਮ ਦੀ ਰਵਾਇਤ, ਕੋਈ ਉੱਥੋਂ ਦੀ ਰਸਮ ਰਿਵਾਜ, ਕੋਈ ਉੱਥੋਂ ਦੀ ਸ਼ਖਸੀਅਤ ਜਿਹਨੇ ਕੋਈ ਕਾਬਲੇ ਕਦਰ ਕੰਮ ਕੀਤਾ ਹੋਵੇ, ਕੋਈ ਉੱਥੋਂ ਦੀ ਇਤਿਹਾਸਿਕ ਬਿਲਡਿੰਗ, ਕੋਈ ਇਮਾਰਤ, ਕੋਈ ਨਵੀਂ ਇਨਵੈਂਸ਼ਨ ਕਿਸੇ ਕੀਤੀ ਹੈ, ਕਿਸੇ ਇਨਸਾਨੀਅਤ ਦੀ ਫਲਾਹ ਅਤੇ ਭਲਾਈ ਵਾਸਤੇ ਕੋਈ ਕੰਮ ਕੀਤਾ ਹੈ, ਅਤੇ ਮਿਹਰਬਾਨੀ ਕਰਕੇ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਆ ਜੇ। ਉੱਥੋਂ ਦੀਆਂ ਤਸਵੀਰਾਂ, ਛੋਟੇ ਛੋਟੇ ਵੀਡੀਓ ਕਲਿੱਪਸ ਬਣਾ ਕੇ ਸਾਨੂੰ ਭਿਜਵਾਇਆ ਜੇ, ਤਾਂ ਕਿ ਅਸੀਂ ਇਹੋ ਜਿਹੀਆਂ ਅੱਛੀਆਂ ਗੱਲਾਂ ਦਾ ਤਜ਼ਕਰਾ ਆਪਣੇ ਵਲੌਗਸ ਦੇ ਵਿੱਚ ਕਰ ਸਕੀਏ। ਸਾਡੇ ਦਰਸ਼ਕਾਂ ਨੂੰ ਜਾਣਕਾਰੀ ਵੀ ਮਿਲੇ ਅਤੇ ਅੱਛਾਈ ਨੂੰ ਫਰੋਗ ਵੀ ਮਿਲੇ। ਤੁਹਾਡੇ ਭਿਜਵਾਏ ਹੋਏ ਸਵਾਲ ਅਤੇ ਅਖਾਣ
ਮੌਸੂਲ ਹੋ ਚੁੱਕੇ ਨੇ, ਗਠੜੀ ਤਿਆਰ ਹੈ। ਤੇ ਆਓ ਫਿਰ ਤੁਹਾਨੂੰ ਲੈ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलाम वालेकुम जनाबे अली। जी बिस्मिल्लाह वालेकुम सलाम जनाब डॉक्टर साहब, खैरियां हो जी, की हाल चाल है जी? अल्लाह पाक दा एहसान जनाब, अल्लाह पाक दी मेहर ते ਤੁਹਾਡੀ ਵੀ ਮਿਹਰਬਾਨੀ। हजूर गुजारिश ਇਹ ਵੇ ਕਿ ਅੱਜ ਜਿਹੜਾ ਅਸੀਂ ਆਪਣਾ ਵਲੌਗ ਹੈ ਨਾ ਜੀ जी 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 ਇਹਦਾ ਆਗਾਜ਼ ਅਸੀਂ ਕਰਨਾ ਹੈ ਹਜ਼ਰਤ ਨੌਸ਼ੋ ਪਾਕ ਜਿਹੜੇ ਕਿ ਸਾਡੇ ਪੰਜਾਬੀ ਜ਼ੁਬਾਨੋਂ ਅਦਬ ਦੇ ਬਹੁਤ ਵੱਡੇ गंज माशाअल्लाह नोशा नौशा गंज गंज बख्श बख्शी हाँ जी सर। हाँ जी ਉਹਨਾਂ ਦਾ ਮਾਸ਼ਾਅੱਲਾ ਬਹੁਤ ਸਾਰੀਆਂ ਲਿਖਤਾਂ, ਉਹਨਾਂ ਦੀਆਂ ਕਿਤਾਬਾਂ, हाँ ਉਹਨਾਂ ਦੇ जी बड़ा ਵਾਜ਼ कम जी ਉਹਨਾਂ ਦਾ ਪੰਜਾਬੀ ਜ਼ੁਬਾਨੋਂ ਅਦਬ ਦਾ ਸਰਮਾਇਆ ਨੇ। जी जी ਉਹਨਾਂ ਦੇ ਸਰ ਸਾਹਿਬਜ਼ਾਦਾ ਸਾਹਿਬ ਜਿਹੜੇ ਨੇ ਉੱਥੇ ਗੱਦੀ ਨਸ਼ੀਨ ਸਾਹਿਬ ਸੈयद ਅਕਮਲ ਹੁਸੈਨ ਸ਼ਾਹ ਨੌਸ਼ਾਹੀ जी 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 ਉਹਨਾਂ ਜਨਾਬ ਇੱਕ ਤੇ ਬੜਾ ਸਲਾਹਣਾ ਕੀਤੀ ਹੈ ਸਾਡੀਆਂ ਕਾਵਿਸ਼ਾਂ ਦੀ ਪੰਜਾਬੀ ਜ਼ੁਬਾਨੋਂ ਅਦਬ ਵਾਸਤੇ ਜਿਹੜੀਆਂ ਤੁਸੀਂ ਕਰ ਰਹੇ ਹੋ ਯਤਨ। ਉਹਨਾਂ ਨੇ ਬੜਾ ਸਲਾਹਿਆ, ਦੁਆਵਾਂ ਦਿੱਤੀਆਂ ਨੇ ਜਨਾਬ। ਮਿਹਰਬਾਨੀ ਉਸ ਤੋਂ ਇਲਾਵਾ ਉਹਨਾਂ ਇੱਕ ਅਖਾਨ ਭਿਜਵਾਇਆ जी ਉਹ ਇਸ ਤਰ੍ਹਾਂ ਹੈ, ਆਪ ਫਰਮਾਉਂਦੇ ਨੇ ਵੀ ਅਸਲੋਂ ਖਤਾ ਨਹੀਂ ਤੇ ਕੰਮ ਅਸਲੋਂ ਵਫਾ ਨਹੀਂ। ਇਹ ਨਾ ਜੀ ਇਹਦੇ ਚ ਇੱਕ ਇਹਦੀ ਦੂਜੀ ਸ਼ਕਲ ਵੀ ਹੈ ਜੀ ਕਿ ਨਸਲੋਂ ਖਤਾ ਨਹੀਂ ਜੀ ਤੇ ਕੋ ਨਸਲੋਂ ਵਫਾ ਨਹੀਂ। ਵਾਹ ਵਾਹ ਕਿ ਨਸਲ ਤੇ ਕੋ ਨਸਲ, ਠੀਕ, ਜਿਹੜਾ ਨਸਲ ਵਾਲਾ ਹੈ ਤੇ ਜਿਹੜਾ ਬਦ ਨਸਲ ਹੈ। ਵਾਹ ਵਾਹ ਤੇ ਦੱਸਿਆ ਗਿਆ ਹੈ ਕਿ ਵਾਰਸ਼ਾਹ ਨੇ ਜਿਵੇਂ ਕਿਹਾ ਕਿ ਜਿਨਸਾਂ ਆਪਣਾ ਆਪਣਾ ਜ਼ੋਰ ਦੱਸਣ ਜਦੋਂ ਉਖਲੀ ਗੱਤ ਛੜੀਂਦੀਆਂ ਨਹੀਂ। ਵਾਹ ਵਾਹ ਤੇ ਪੰਜਾਬੀ 'ਚ ਇੱਕ ਖਾਣ ਇਹ ਵੀ ਹੈ ਕਿ ਵਾਹ ਪਿਆ ਜਾਣੀਏ ਅਜੀ ਜਾਂ ਰਾਹ ਪਿਆ ਜਾਣੀਏ। ਹਾਂ ਕਿਸੇ ਦੇ ਨਾਲ ਵੀ ਤੁਹਾਡਾ ਜਦੋਂ ਵਾਹ ਪੈਂਦਾ ਹੈ, ਤੁਹਾਡੀ ਵਰਤੋਂ ਹੁੰਦੀ ਹੈ ਜਾਂ ਉਹਦੇ ਨਾਲ ਤੁਸੀਂ ਕਿਤੇ ਪੈਂਦੇ ਹੋ ਤੇ ਤੁਹਾਨੂੰ ਉੱਥੇ ਉੱਚ ਨਸਲੇ ਦਾ ਤੇ ਬਦ ਨਸਲੇ ਦਾ ਪਤਾ ਲੱਗ ਜਾਏ। ਵਾਹ ਵਾਹ ਮਤਲਬ ਹੈ ਤੁਸੀਂ ਤੁਰੇ ਜਾਂਦੇ ਹੋਵੋਗੇ, ਰੋਟੀ ਖਾਣ ਲੱਗੋਗੇ, ਪਾਣੀ ਪੀਣ ਲੱਗੋਗੇ, ਤੁਹਾਨੂੰ ਹਾੜਬੂ ਵਾਲੇ ਬੰਦੇ ਦਾ ਹਾਂਜੀ ਰੋਟੀ ਖਾਣ ਲੱਗੇ ਹੀ ਪਤਾ ਲੱਗ ਜਾਏਗਾ ਕਿ ਕਿਵੇਂ ਦਾ ਹੈ ਵਾਹ ਔਰ ਉਹਦੀ ਨਸਲ, ਉਹਦੀਆਂ ਹਰਕਤਾਂ ਸੋ ਸੁਝਾਣੀ ਜਾਏਗੀ। ਹਾਂ ਜੀ ਔਰ ਜਿਹੜਾ ਚੰਗੀ ਨਸਲ ਦਾ ਬੰਦਾ ਹੈ, ਜਿਹੜਾ ਚੰਗੇ ਦੁੱਧ ਤੇ ਤੁਖਮ ਦਾ ਬੰਦਾ ਹੈ ਹਾਂਜੀ, ਉਹ ਮਤਲਬ ਇਹ ਹੈ ਕਿ ਹਮੇਸ਼ਾ ਵਫਾ ਕਰੇਗਾ। ਔਰ ਲੋਕ ਪੁਰਾਣੇ ਜ਼ਮਾਨੇ 'ਚ ਵੇਖੋ ਨਾ ਨਸਲਾਂ ਦੁੱਧ ਤੇ ਤੁਖਮ ਵਹਿੰਦੇ ਸਨ ਰਿਸ਼ਤੇਦਾਰੀ ਕਰਨ ਲੱਗਿਆ। ਜੀ ਜੀ ਹਾਂਜੀ ਉਹਨਾਂ ਨੂੰ ਪਤਾ ਸੀ ਕਿ ਨਸਲ ਜਿਹੜੀ ਹੈ ਉਹ ਕਦੀ ਤੁਹਾਡੇ ਨਾਲ ਮਤਲਬ ਇਹ ਧਰੋਹ ਨਹੀਂ ਕਰੇਗੀ, ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਕਰੇਗੀ, ਤੁਹਾਡੇ ਨਾਲ ਵਿਗਾੜ ਵੀ ਪਏਗਾ ਤਾਂ ਸੱਜਣ ਛੱਡੀਏ ਰੰਗ 'ਚ ਜਿਹੜੇ ਫੇਰ ਵੀ ਆਉਣ ਕੰਮ ਉਹ ਕਦੀ ਇੰਨਾ ਵਿਗਾੜ ਤੁਹਾਡੇ ਨਾਲ ਨਹੀਂ ਪਾਉਣਗੇ ਜੀ ਕਿ ਜਿਹੜਾ ਤੁਸੀਂ ਪਰਤ ਕੇ ਇੱਕ ਦੂਜੇ ਦੇ ਮੂੰਹ ਨਾਲ ਲੱਗ ਸਕੋ ਜਾਂ ਮੱਥੇ ਨਾਲ ਲੱਗ ਸਕੋ। ਤੇ ਮਤਲਬ ਇਹ ਨਸਲਾਂ ਦਾ ਤੇ ਨਸਲਾਂ ਦਾ ਵੇਖੋ ਨਾ ਦੁੱਧ ਤੇ ਤੁਖਮ ਦੋਵੇਂ ਜਦੋਂ ਸਾਫ਼ ਤੇ ਉੱਚ ਨਸਲੇ ਰਲਦੇ ਨੇ ਨਾ ਜੀ ਤੇ ਫਿਰ ਆਲਾ ਨਸਲਾਂ ਪੈਦਾ ਹੁੰਦੀਆਂ ਨੇ। ਵਾਹ ਹਾਂਜੀ ਵਫਾ ਕਰਨ ਵਾਲੀਆਂ ਨਸਲਾਂ ਪੈਦਾ ਹੁੰਦੀਆਂ ਨੇ। ਹਾਂਜੀ ਤੇ ਵੇਖੋ ਨਾ ਤੁਸੀਂ ਗੌਰ ਕਰੋਗੇ ਜਦੇ ਜਿਹੜੇ ਉਸ ਲੈਵਲ ਦੇ ਲੋਕ ਨੇ, ਹੁਣ ਹੋਰ ਵੀ ਤੇ ਯਜ਼ੀਦ ਦਾ ਮਤਲਬ ਜਰਨੈਲ ਸੀ ਨਾ ਜੀ ਜੀ ਤੇ ਜਦੋਂ ਉਹਦੀ ਨਜ਼ਰ ਪਈ ਹਾਂਜੀ ਮੌਲਾ ਹੁਸੈਨ ਤੇ ਵਾਹ ਤੇ ਉਹਨੇ ਆਖਿਆ ਉਹ ਇਸ ਖਾਨਦਾਨ ਦੇ ਨਾਲ ਮੈਂ ਇਸ ਤਰ੍ਹਾਂ ਮੈਂ ਨਹੀਂ ਕਰ ਸਕਦਾ। ਅੱਲਾਹੁ ਤੇ ਫਿਰ ਉਹਦੇ ਨਾਲ ਉਹਦੇ ਮੁੰਡੇ ਉਹਦੇ ਸਾਹਮਣੇ ਸ਼ਹੀਦ ਕੀਤੇ ਗਏ, ਸਾਰਾ ਕੁਝ ਕੀਤਾ ਗਿਆ, ਲੇਕਿਨ ਉਹਨੂੰ ਵੀ ਤਾਂ ਗੱਲ ਇਹ ਹੈ ਕਿ ਇਹ ਜਿਹੜਾ ਨਾ ਦਾਨ ਮੰਗਦਾ ਸੀਸ ਦਾ। ਵਾਹ ਵਫਾ ਜਿਹੜੀ ਹੈ ਨਾ ਇਹ ਸੀਸ ਦਾ ਦਾਨ ਮੰਗਦੀ ਹੈ। ਉਹ ਜਿਹੜੇ ਲੋਕੀ ਨਸਲੀ ਹੁੰਦੇ ਨੇ ਉਹ ਦਾਨ ਦੇ ਦਿੰਦੇ ਨੇ ਤੇ ਜਿਹੜੇ ਕੋ ਨਸਲੀ ਹੁੰਦੇ ਨੇ ਉਹਨਾਂ ਨੇ ਜਫਾ ਹੀ ਕਰਨੀ ਹੈ, ਉਹਨਾਂ ਨੇ ਵਫਾ ਕਿੱਥੋਂ ਕਰਨੀ ਹੈ ਔਰ ਉਹ ਅੰਗ ਪਾਲ ਕਿਸ ਤਰ੍ਹਾਂ ਹੋ ਸਕਦੇ ਨੇ। ਵਾਹ ਬਹੁਤ ਅੱਛਾ ਜੀ ਬਹੁਤ। ਲਓ ਜੀ ਸਾਹਿਬੋ, ਜਿਹੜਾ ਸਾਡੇ ਸਾਹਿਬਜ਼ਾਦਾ ਸੈयद ਅਕਮਲ ਹੁਸੈਨ ਸ਼ਾਹ ਨੌਸ਼ਾਹੀ ਗੱਦੀ ਨਸ਼ੀਨ ਨੇ ਹਜ਼ਰਤ ਨੌਸ਼ਾ ਗੰਜ ਬਖਸ਼ ਰਹਿਮਤੁल्लाह ਤਾਲਾ ਅਲੈਹ ਦੇ ਦਰਬਾਰ ਸ਼ਰੀਫ ਦੇ ਉਹਨਾਂ ਜਿਹੜਾ ਅਖਾਨ ਭਿਜਵਾਇਆ ਸੀ, ਬੜਾ ਮੱਤ ਭਰਿਆ, ਬੜਾ ਹੀ ਨਸੀਹਤ ਆਮੋਜ਼
ਭਈ ਅਸਲੋਂ ਖਤਾ ਨਹੀਂ ਤੇ ਕੰਮ ਅਸਲੋਂ ਵਫਾ ਨਹੀਂ। ਬੜਾ ਸੋਹਣਾ ਇਹਦਾ ਨਖੇੜਾ ਕੀਤਾ ਬਾਬਾ ਜੀ ਨੇ, ਇਹਸਾਨ ਬਾਜਵਾ ਸਾਹਿਬ ਨੇ। ਸਾਹਿਬੋ, ਗੁਜ਼ਾਰਿਸ਼ ਇਹ ਵੇ ਕਿ ਮੁਸਾਹਬਤ ਜਾਂ ਦੋਸਤੀ ਜਾਂ ਯਾਰਾਨਾ ਜਿਹੜਾ ਨਾ ਉਹ ਵੀ ਵੇਖ ਚਾਹ ਕੇ ਕਿਸੇ ਭਲੇ ਮਾਨਸ ਦੇ ਨਾਲ ਲਾਣਾ ਚਾਹੀਦਾ ਹੈ। ਦੇਖੋ ਨਾ, ਸਿਆਣੇ ਆਖਦੇ ਨੇ ਸਾਡੀ ਮਾਂ ਬੋਲੀ ਦੇ ਵਿੱਚ ਹੀ, ਭਈ ਪਾਣੀ ਪੀਓ ਪੁੰਨ ਕੇ ਤੇ ਮੁਰਸ਼ਿਦ ਫੜੋ ਚੁੰਨ ਕੇ। ਇਸੇ ਤਰ੍ਹਾਂ ਹੀ ਇੱਕ ਹੋਰ ਸਾਡੀ ਪੰਜਾਬੀ ਦਾ ਹੀ ਕੌਲ ਹੈ, ਕਹਾਵਤ ਹੈ, ਉਹ ਇਸ ਤਰ੍ਹਾਂ, ਭਈ ਚੰਗਿਆਂ ਦੇ ਲੜ ਲੱਗ ਕੇ ਮੇਰੀ ਝੋਲੀ ਫੁੱਲ ਪਏ ਤੇ ਮੰਦਿਆਂ ਦੇ ਸੰਗ ਰਲ ਕੇ ਮੇਰੇ ਅਗਲੇ ਵੀ ਡੁੱਲ ਗਏ। ਤੇ ਇਹ ਜਿਹੜਾ ਅਖਾਣ ਹੈ ਇਹਦੇ ਵਿੱਚ ਮੱਤ ਇਹ ਵੇ ਭਈ ਅਸਲ ਅਸੀਲ ਬੰਦਾ ਜਿਹੜਾ ਜਿਹਦੀ ਨਸਲ ਅੱਛੀ ਹੈ, ਜਿਹੜਾ ਬਲੂ ਬਲੱਡ ਹੈ, ਨਜੀਬ ਤਰਫੈਨ ਹੈ, ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਤੁਖਮ ਔਰ ਦੁੱਧ ਇਹ ਦੋ ਚੀਜ਼ਾਂ ਦਾ ਅਸਰ ਹੁੰਦਾ ਹੈ। ਜਿਹੜਾ ਵੀ ਕੋਈ ਬੱਚਾ ਪੈਦਾ ਹੁੰਦਾ ਹੈ ਉਹਦੀ ਜ਼ਾਤ ਦੇ ਉੱਤੇ, ਤੇ ਅਗਰ ਕੋਈ ਚੰਗੇ ਤੁਖਮ ਦਾ, ਚੰਗੇ ਸ਼ਰੀਫ ਬਾ ਕਿਰਦਾਰ ਅਸੀਲ ਬਾਪ ਦਾ ਪੁੱਤਰ ਹੈ, ਉਸ ਤੋਂ ਬਾਅਦ ਉਹਨੇ ਬੜੀ ਨੇਕ ਸ਼ਰੀਫ ਮਾਂ ਦਾ ਦੁੱਧ ਪੀਤਾ ਹੋਇਆ ਹੈ, ਤੇ ਪਿਆਰਿਓ ਫਿਰ ਉਹ ਅਸਲ ਤੇ ਨਸਲ ਬਣ ਜਾਂਦੀ ਹੈ। ਤੇ ਇਸ ਅਖਾਣ 'ਚ ਮੱਤ ਇਹ ਹੀ ਦਿੱਤੀ ਗਈ ਹੈ ਕਿ ਜਦੋਂ ਦੋਸਤੀ ਲਾਓ, ਤਲਕ ਵਾਸਤਾ ਬਣਾਓ, ਰਿਸ਼ਤੇਦਾਰੀ ਕਰੋ, ਤੇ ਪਹਿਲੇ ਇਹ ਦੇਖੋ ਕਿ ਉਹਦੀ ਨਸਲ ਕੈਸੀ ਹੈ, ਉਹ ਬੰਦਾ ਅਸੀਲ ਹੈ ਕਿ ਨਹੀਂ। ਕਿਉਂਕਿ ਅਸਲ ਕੋਲੋਂ ਖਤਾ ਨਹੀਂ ਹੁੰਦੀ, ਲਗਜ਼ਸ਼ ਨਹੀਂ ਹੁੰਦੀ। ਥੋੜ੍ਹੀ ਕੀਤਿਆਂ ਦਗਾ ਨਹੀਂ ਦਿੰਦਾ, ਥੋੜ੍ਹੀ ਕੀਤਿਆਂ ਕੋਈ ਬਦ ਸਲੂਕੀ, ਕੋਈ ਬਦ ਕਿਰਦਾਰੀ ਉਹ ਕਰਦਾ ਹੀ ਨਹੀਂ। ਤੇ ਪਿਆਰਿਓ, ਦੂਜੇ ਪਾਸੇ ਜਿਹੜਾ ਇੱਕ ਕੰਮ ਅਸਲ ਹੈ, ਜਿਵੇਂ ਬਾਬਾ ਜੀ ਦੱਸਿਆ ਭਈ ਇਸ ਅਖਾਣ ਦੀ ਇੱਕ ਸ਼ਕਲ ਇਹ ਵੀ ਹੈ ਕਿ ਨਸਲੋਂ ਖਤਾ ਨਹੀਂ ਤੇ ਬਦ ਨਸਲੋਂ ਵਫਾ ਨਹੀਂ। ਤੇ ਜਿਹਦੀ ਫਿਰ ਨਸਲ ਛੋਟੀ ਹੈ, ਅਸੀਂ ਕਿਸੇ ਨੂੰ ਪੇਸ਼ਾ ਵੇਖ ਕੇ ਤੇ ਉਹਨੂੰ ਹੀਣਾ ਮੰਨ ਲੈਂਦੇ ਹਾਂ। ਇਸ ਗੱਲ ਨਾਲ ਕਮ ਅਜ਼ ਕਮ ਮੈਂ ਇਤਫਾਕ ਨਹੀਂ ਕਰਦਾ। ਪੇਸ਼ੇ ਜਿਹੜੇ ਨੇ ਜੀ, ਉਹ ਤੇ ਮਿਹਨਤ ਮਜ਼ਦੂਰੀ ਕਰਨ ਵਾਸਤੇ ਕੋਈ ਨਾ ਕੋਈ ਪੇਸ਼ਾ ਕਿਸੇ ਨਾ ਕਿਸੇ ਨੂੰ ਇਖਤਿਆਰ ਕਰਨਾ ਹੀ ਪੈਂਦਾ ਹੈ। ਇਸ ਵਾਸਤੇ ਮੇਰੀ ਆਪਣੀ ਜਾਚੇ ਕਿਸੇ ਬੰਦੇ ਨੂੰ ਮੋਚੀਆਂ, ਧੋਬੀਆਂ, ਨਾਈਆਂ ਦਾ ਜਾਂ ਕੋਈ ਦਰਜ਼ੀਆਂ ਦਾ ਕੰਮ ਕਰਦਿਆਂ ਵੇਖ ਕੇ ਉਹਨੂੰ ਮਾੜਾ ਨਹੀਂ ਸਮਝਣਾ ਚਾਹੀਦਾ। ਹੁਣ ਤਾਂ ਅਜਿਹਾ ਦੌਰ ਹੈ ਕਿ ਸਾਡੇ ਸਾਹਮਣੇ ਅਸੀਂ ਦੇਖਿਆ ਕਿ ਚੰਗੇ ਚੰਗੇ ਖਾਨਦਾਨੀ ਤੇ ਚੌਧਰੀਆਂ ਦੇ ਬੱਚੇ ਵੀ ਕੋਈ ਨਾਈਆਂ ਦਾ ਕੰਮ ਸਿੱਖ ਕੇ, ਕੋਈ ਦਰਜ਼ੀਆਂ ਦਾ ਕੰਮ ਸਿੱਖ ਕੇ ਤੇ ਬੈਰੂਨ ਮਮਾਲਕ ਜਾ ਕੇ ਤੇ ਮਿਹਨਤ ਕਰਦੇ ਨੇ, ਮਜ਼ਦੂਰੀ ਕਰਦੇ ਨੇ। ਬਿਹਤਰੀਨ ਪੇਸ਼ੇ ਨੇ। ਇਸ ਵਾਸਤੇ ਕਿਸੇ ਦੇ ਜ਼ਰੀਏ ਮੁਆਸ਼ ਤੋਂ ਉਹਦੀ ਨਸਲ ਦਾ ਤਾਇਨ ਨਹੀਂ ਕਰਨਾ ਚਾਹੀਦਾ, ਉਹਦੇ ਕਿਰਦਾਰ ਤੋਂ, ਉਹਦੀਆਂ ਹਰਕਤਾਂ ਤੋਂ ਕਰਨਾ ਚਾਹੀਦਾ। ਇਹ ਵੇਖਣਾ ਚਾਹੀਦਾ ਕਿ ਇਹਦਾ ਬਾਪ ਕੈਸਾ ਸੀ, ਉਹਦੀ ਸ਼ੋਹਰਤ ਕੈਸੀ ਸੀ, ਇਹਦੀ ਮਾਂ ਚੰਗੀ ਸੀ ਤੇ ਫਿਰ ਲਾਜ਼ਮੀ ਬੱਚਾ ਵੀ ਚੰਗਾ ਹੀ ਹੋਣਾ। ਕਿਉਂਕਿ ਸਾਡੀ ਦੇਸ਼ ਪੰਜਾਬ ਵਿੱਚ ਹੀ ਅਸੀਂ ਉਹ ਆਖਦੇ ਹਾਂ ਵੀ ਬੱਲੇ ਦਾ ਬੱਲਾ ਨਾ ਹੋਵੇ ਤੇ ਮੱਥੇ ਫੁੱਲੀ ਜ਼ਰੂਰ ਹੁੰਦੀ ਹੈ। ਥੋੜ੍ਹਾ ਬਹੁਤ ਜ਼ਰੂਰ ਆਪਣੇ ਨੇਕ ਬਾਪ ਦੇ ਉੱਤੇ ਉਹਦਾ ਬੱਚਾ ਵੀ ਜਾਂਦਾ ਹੈ। ਇਸੇ ਤਰ੍ਹਾਂ ਧੀ ਵੀ, ਮਾਂ ਅਗਰ ਨੇਕ ਹੋਵੇ ਤੇ ਬੱਚੀ ਖਾਮਖਾ ਆਪਣੀ ਮਾਂ ਤੇ ਜਾਂਦੀ, ਉਹਦੇ 'ਚ ਵੀ ਉਹੀ ਵਸਫ ਹੁੰਦੇ ਨੇ। ਸਾਹਿਬੋ, ਜਿਵੇਂ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਨੇ ਫਰਮਾਇਆ ਭਈ ਵੱਲ ਤੁਮੇ ਦੀ ਕੌੜੀ ਹੁੰਦੀ ਸਨ ਪੱਤਰਾਂ ਸਨ ਬੀਆਂ, ਤੇ ਜਿਹੜੇ ਕਾਰ ਨੇ ਮਾਵਾਂ ਕਰਦੀਆਂ ਸੋਈਓ ਹੀ ਕਰਦੀਆਂ ਧੀਆਂ। ਤੇ ਇਸੇ ਤਰ੍ਹਾਂ ਹੀ ਹਜ਼ੂਰ ਮੀਆਂ ਸਾਹਿਬ ਦਾ ਇੱਕ ਹੋਰ ਵੀ ਸ਼ੇਰ ਹੈ। ਆਪ ਫਰਮਾਉਂਦੇ ਨੇ ਵੀ ਅਸਲਾਂ ਉੱਤੇ ਨੇਕੀ ਕਰੀਏ ਤੇ ਉਮਰਾਂ ਨਹੀਂ ਭੁਲਾਉਂਦੇ, ਤੇ ਬੇਅਸਲਾਂ ਤੇ ਨੇਕੀ ਕਰੀਏ ਤੇ ਕੌਡੀ ਮੁੱਲ ਨਹੀਂ ਪਾਉਂਦੇ। ਬਾਜਵਾ ਸਾਹਿਬ ਹਸਨ ਰਫੀਕ ਵੜਾਇਤ ਸਾਹਿਬ ਨੇ ਆਸਟ੍ਰੇਲੀਆ ਹੁੰਦੇ ਨੇ, ਉਹਨਾਂ ਬੜਾ ਇੱਕ ਖੂਬਸੂਰਤ ਅਖਾਣ ਭਿਜਵਾਇਆ ਜੀ। ਉਹ ਆਖਦੇ ਨੇ ਵੀ ਅੱਖੀਆਂ ਹੋਈਆਂ ਚਾਰ ਤੇ ਦਿਲ ਵਿੱਚ ਆਇਆ ਪਿਆਰ। ਹਾਂਜੀ, ਇਹ ਵੇਖੋ ਨਾ ਜੀ, ਜਿਹੜੀਆਂ ਅੱਖੀਆਂ ਨੇ ਇਹ ਬਾਹਰ ਸਾਰਾ ਕੁਝ ਵੇਖਣ ਦੇ ਉੱਤੇ ਇਹਨਾਂ ਦੀ ਡਿਊਟੀ ਹੈ। ਹਾਂਜੀ,
ਔਰ ਇਹਨਾਂ ਅੱਖੀਆਂ ਨੂੰ ਹੀ ਸਬਕ ਦਿੱਤਾ ਗਿਆ ਹੈ ਕਿ ਤੁਸੀਂ ਸ਼ਰਮ ਹਯਾ ਦਾ ਵੀ ਧਿਆਨ ਰੱਖੋ। ਹਾਂਜੀ ਔਰ ਸਾਡੇ ਜਿਹੜਾ ਕਲਚਰ ਦੇ ਵਿੱਚ ਘੁੰਡ ਕੱਢਣ ਦਾ ਰਿਵਾਜ ਸੀ ਜੀ ਹਾਂਜੀ, ਧੀਆਂ ਭੈਣਾਂ ਘੁੰਡ ਕੱਢਦੀਆਂ ਸਨ, ਜੇਠਾਂ ਕੋਲੋਂ ਵੀ ਸਹੁਰੇ ਕੋਲੋਂ ਵੀ ਹਾਂਜੀ, ਜੀ ਤੇ ਤਾਂ ਕਿ ਕੋਈ ਉਹਨਾਂ ਦੇ ਮੁਖੜੇ ਨੂੰ ਨਾ ਵੇਖੇ ਵਾਹ ਔਰ ਉਹਨਾਂ ਦੀ ਨਜ਼ਰ ਕਿਸੇ ਗੈਰ ਨਾਲ ਚਾਰ ਨਾ ਹੋਵੇ। ਵਾਹ ਹਾਂਜੀ, ਹਾਲਾਂ ਸਹੁਰਾ ਤੇ ਉਹਨਾਂ ਦਾ ਆਪਣਾ ਹੀ ਹੈ, ਲੇਕਿਨ ਹਾਂਜੀ ਏਡਾ ਸ਼ਰਮੋ ਹਯਾ ਦਾ ਉਹ ਜ਼ਮਾਨਾ ਸੀ ਕਿ ਸਹੁਰਾ ਵੀ ਜਿਹੜਾ ਉਹ ਆਪਣੀ ਨੂੰਹ ਨੂੰ ਵੱਲ ਆਪਣੀ ਨਜ਼ਰ 'ਚ ਭਰ ਕੇ ਨਾ ਵੇਖੇ ਤੇ ਉਹ ਆਪਣੇ ਸਹੁਰੇ ਵੱਲ ਨਾ ਵੇਖੇ, ਜੇਠ ਵੱਲ ਨਾ ਵੇਖੇ। ਵਾਹ ਤੋ ਹੋਰ ਵੀ ਜਿਹੜੇ ਇਸ ਤਰ੍ਹਾਂ ਜਿਹੜੇ ਬਾਹਰੋਂ ਓਮੀ ਲੋਕ ਸਨ, ਸਾਰਿਆਂ ਕੋਲੋਂ ਘੁੰਡ ਕੱਢਦੀਆਂ ਸਨ ਜੀ। ਤੇ ਜ਼ਾਹਰ ਹੈ ਜੀ, ਅੱਖਾਂ ਜਦੋਂ ਅੱਖਾਂ ਦੇ ਨਾ ਦੱਸਦੇ ਨੇ ਸਾਇੰਸਦਾਨ ਵੀ ਕਿ ਅੱਖਾਂ ਦੇ ਵਿੱਚ ਇੱਕ ਵੇਖਣ ਦਾ ਇੱਕ ਨੰਬਰ ਹੁੰਦਾ ਹੈ ਖਾਸ। ਜੀ ਜਦੋਂ ਤੁਸੀਂ ਕਿਸੇ ਨਿਗਾਹ ਕਿਸੇ ਤੇ ਪਾਉਂਦੇ ਹੋ ਤੇ ਜਿਨ੍ਹਾਂ ਅੱਖੀਆਂ ਦਾ ਵੇਖਣ ਦਾ ਉਹ ਨੰਬਰ ਆਪੋ 'ਚ ਮਿਲ ਜਾਂਦਾ ਨਾ, ਉਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਹਾਂਜੀ। ਤੇ ਇਹ ਮਤਲਬ ਇਹ ਵੇ ਕਿ ਜ਼ਾਹਰ ਇਹਦੇ ਵਾਸਤੇ ਵੇਖਣਾ ਜ਼ਰੂਰੀ ਹੈ, ਪਿਆਰ ਲਈ ਵੇਖਣਾ ਜ਼ਰੂਰੀ ਹੈ। ਅਣਡਿੱਠਾ ਪਿਆਰ ਤੇ ਕਿਤੇ ਰੂਹਾਨੀਅਤ ਨਾਲ ਹੀ ਹੋ ਸਕਦਾ ਨਾ ਜੀ ਹਾਂਜੀ। ਵਾਹ ਵਾਹ ਅੱਛਾ, ਤੋ ਜਿਹੜਾ ਨਾ ਮਤਲਬ ਬਿਨਾਂ ਵੇਖਿਆ ਤੋਂ ਇਹ ਜਿਹੜਾ ਨਾ ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਪਿਆਰ ਹੋਣ ਵਾਸਤੇ ਬੁਨਿਆਦੀ ਸ਼ਰਤ ਇਹ ਹੀ ਹੈ ਕਿ ਜਦੋਂ ਦੋ ਧਿਰਾਂ ਇੱਕ ਦੂਜੇ ਨੂੰ ਵੇਖਣ ਔਰ ਉਹਨਾਂ ਦੇ ਫਿਰ ਵੇਖਣ ਦਾ ਹਿਸਾਬ ਵੀ, ਉਮਰ ਵੀ, ਫਿਰ ਉਹ ਸਾਰਾ ਜ਼ਮਾਨਾ ਇਹ ਸਾਰਾ ਇੱਕੋ ਜਿਹਾ ਹੋਵੇ। ਵਾਹ ਵਾਹ ਔਰ ਅੱਖ ਵਿੱਚ ਹੁਸਨ ਹੋਵੇ ਹਾਂਜੀ, ਤੇ ਫੇਰ ਹੀ ਗੱਲ ਫੱਬਦੀ ਏ। ਹਾਂਜੀ ਉਹ ਮੈਨੂੰ ਇੱਥੇ ਇਲਾਮਾ ਇਕਬਾਲ ਦਾ ਇੱਕ ਉਰਦੂ ਦਾ ਸ਼ੇਰ ਯਾਦ ਆ ਗਿਆ ਜੀ ਸੁਣਾਓ ਕਿ ਉਹਨਾਂ ਕਿਹਾ ਕਿ ਨਾ वो हुस्न में रही शोखियाँ, वाह ना वो इश्क में रही गर्मियाँ, ना वो गजनवी में तड़प रही, ना वो खम है जुल्फे अयाज में। वाह वाह ਸਾਡਾ ਇੱਕ ਮਲੰਗ ਬੰਦਾ ਪੰਜਾਬੀ ਦਾ ਗੁਲਾਮ ਸ਼ਬੀਰ ਉਹਦਾ ਨਾਂ ਸੀ ਜੀ ਜੀ ਉਹ ਆਂਦਾ ਆ ਕੀ ਲਿਖਿਆ ਇਕਬਾਲ ਨੇ। ਹਾਂ ਉਹ ਮੈਂ ਕਹੀ ਯਾਰ ਕੋ ਕੀ ਕਰਨਾ ਪਿਆ ਇਸ ਐਡਾ ਖੂਬਸੂਰਤ ਸ਼ੇਰ ਉਹ ਆਂਦਾ ਇਹ ਤੇ ਕੋਈ ਗੱਲ ਹੀ ਨਹੀਂ। ਮੈਂ ਕਿਹਾ ਤੇਰੀ ਜਾਚੇ ਕੀ ਹੋਣਾ ਚਾਹੀਦਾ ਸੀ ਸ਼ੇਰ। ਹਾਂ ਹੁਣ ਉਹ ਗੁਲਾਮ ਸ਼ਬੀਰ ਪਿਆ ਆਂਦਾ ਵੀ ਇਹ ਇੰਜ ਹੋਣਾ ਚਾਹੀਦਾ ਸੀ ਸ਼ੇਰ ਕਿ ਜੋ आँख ही अपनी हुसन ना हो तो जहाँ में कोई हुसीन नहीं, वाह वरना गजनबी में तड़प वही खाम है जुल्फे याज में। वाह ਉਹਨੇ ਆਖਿਆ ਹੁਸਨ ਤੇ ਵੇਖਣ ਵਾਲੇ ਦੀ ਅੱਖ 'ਚ ਹੁੰਦਾ ਹੈ। ਵਾਹ ਕਦੀ ਤੁਹਾਨੂੰ ਤੁਹਾਡੇ ਅੰਦਰ ਦੀ ਹਾਲਤ ਇਹ ਹੁੰਦੀ ਹੈ ਕਿ ਤੁਹਾਨੂੰ ਫੁੱਲ ਵੀ ਜਿਹੜੇ ਖਿੜੇ ਨੇ ਸੋਹਣੇ ਨਹੀਂ ਲੱਗਦੇ ਹਾਂ ਤੇ ਕਈ ਵਾਰੀ ਤੁਹਾਡੇ ਅੰਦਰ ਐਡਾ ਮਨ ਚਲਿਆ ਮਤਲਬ ਇਹ ਮਾਹੌਲ ਹੁੰਦਾ ਹੈ ਕਿ ਤੁਹਾਨੂੰ ਕੰਡੇ ਵੀ ਫੁੱਲਾਂ ਅੰਦਰ ਪੈ ਲੱਗਦੇ। ਵਾਹ ਵਾਹ ਤੇ ਇਹਦਾ ਮਤਲਬ ਇਹ ਸ਼ਾਇਦ ਕੋਈ ਸੋਹਣੀ ਨਹੀਂ, ਤੁਹਾਡਾ ਵੇਖਣ ਦਾ ਢੰਗ ਜਿਹੜਾ ਉਹਨੂੰ ਸੋਹਣਾ ਜਾਂ ਬਦਸੂਰਤ ਜਾਂ ਬਦ ਸ਼ਕਲ ਬਣਾ ਦਿੰਦਾ। ਵਾਹ ਵਾਹ ਹਾਂਜੀ, ਜ਼ਾਹਰ ਹੈ ਅੱਖਾਂ ਨੇ ਜਦੋਂ ਅੱਖਾਂ ਨਾਲ ਵੇਖਣਗੀਆਂ ਤੇ ਪਿਆਰ ਦੀ ਜਿਹੜੀ ਪਹਿਲੀ ਸ਼ਰਤ ਇਹ ਹੀ ਹੈ ਨਾ ਕਿ ਇੱਕ ਦੂਜੇ ਨੂੰ ਵੇਖਣਗੇ ਤੇ ਅੱਖਾਂ ਜਿਹੜੀਆਂ ਨੇ ਉਹ ਫੌਰਨ ਸਿਗਨਲ ਦਿਮਾਗ ਨੂੰ ਦੇਣਗੀਆਂ, ਦਿਮਾਗ ਦਿਲ ਨੂੰ ਦੇਗਾ। ਦਿਲ ਮਤਲਬ ਤੁਸੀਂ ਸਮਝ ਲਓ ਕਿ ਹੈਡ ਮਾਸਟਰ ਹੈ ਪਸੰਦ ਜਾਂ ਨਾ ਪਸੰਦ ਕਰਨ ਦਾ। ਵਾਹ ਵਾਹ ਹਾਂਜੀ, ਉਹ ਫਿਰ ਉਸੇ ਵੇ ਕਿਸੇ ਨੂੰ ਪਸੰਦ ਕਰ ਲੇਗਾ ਜਾਂ ਨਾ ਪਸੰਦ ਕਰ ਦੇਗਾ। ਤੇ ਇਹ ਹੈਗਾ ਹਾਂਜੀ। ਲੋ ਜੀ ਪਿਆਰਿਓ, ਅਖਾਣ ਸੀ ਤੁਹਾਡੇ ਵੱਲੋਂ ਜਿਹੜਾ ਸਾਨੂੰ ਮਿਲਿਆ। ਅੱਖੀਆਂ ਹੋਈਆਂ ਚਾਰ ਤੇ ਦਿਲ ਵਿੱਚ ਆਇਆ ਪਿਆਰ। ਤੇ ਸਾਡੇ ਬਾਜਵਾ ਸਾਹਿਬ ਨੇ ਕਿੰਨਾ ਖੂਬਸੂਰਤ ਉਹਦਾ ਨਖੇੜਾ, ਉਹਦਾ ਵੇਰਵਾ ਕੀਤਾ। ਪਿਆਰਿਓ, ਜਦੋਂ ਵੀ ਪਿਆਰ ਹੁੰਦਾ ਕਿਸੇ ਦੇ ਨਾਲ, ਕਿਸੇ ਨੂੰ, ਤੇ ਆਗਾਜ਼ ਜਿਹੜਾ ਨਾ ਜੀ ਮੁੱਢ ਉਹਦਾ ਅੱਖੀਆਂ ਹੀ ਬੰਨ੍ਹਦੀਆਂ ਨੇ। ਅੱਖੀਆਂ ਚਾਰ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਇਹ ਇਸ਼ਕ ਵਾਲੀ ਅੱਗ ਜਿਹੜੀ ਹੈ ਇਹ ਮੱਚ ਪੈਂਦੀ ਹੈ। ਇਹਦੇ ਵਾਸਤੇ ਕੋਈ ਐਸਾ ਖਸੂਸੀ ਮੁਕਾਮ, ਕੋਈ ਖਸੂਸੀ ਸਿਚੁਏਸ਼ਨ, ਕੋਈ ਖਸੂਸੀ ਅੰਦਾਜ਼ ਨਾਲ ਇੱਕ ਦੂਜੇ ਨੂੰ ਵੇਖਣਾ, ਇਹਨਾਂ ਚੀਜ਼ਾਂ ਦੀ ਵੀ ਕੋਈ ਲੋੜ ਨਹੀਂ। ਗਾਲਿਬ ਕਿਹਾ ਸੀ ਕਿ ਇਸ਼ਕ ਉਹ ਆਤਿਸ਼ ਹੈ ਗਾਲਿਬ ਜੋ ਲਗਾਏ ਨਾ ਲਗੇ ਔਰ ਬੁਝਾਏ ਨਾ ਬੁਝੇ। ਬਸ ਅਚਨਚੇਤ ਹੀ ਅੱਖੀਆਂ ਚਾਰ ਹੋਣ ਦੀ ਦੇਰ ਹੈ ਤੇ ਇਸ਼ਕ ਹੋਰੀ ਉੱਥੇ ਆਣ ਕੇ ਡੇਰੇ ਲਾ ਲੈਂਦੇ ਨੇ। ਦੋ ਅੱਖੀਆਂ ਇੱਕ ਬੰਦੇ ਦੀਆਂ ਹੁੰਦੀਆਂ ਨੇ ਤੇ ਦੋ ਹੀ ਦੂਜੇ ਦੀਆਂ। ਇਹ ਜਿਸ ਵੇਲੇ ਚਾਰ ਹੋ ਜਾਂਦੀਆਂ ਨੇ ਨਾ ਜੀ, ਦੋ ਤੇ ਦੋ ਚਾਰ, ਉਦੋਂ ਬਾਅਦ ਫਿਰ ਇਸ਼ਕ ਵਾਲਾ ਭਾਂਬੜ ਮੱਚ ਪੈਂਦਾ। ਤੇ ਇੱਕ ਬੜਾ ਸੋਹਣਾ ਮੈਨੂੰ ਵੀ ਪੰਜਾਬੀ ਦਾ ਚੌਮਿਸਰਾ ਯਾਦ ਆ ਗਿਆ ਵੀ ਇੱਕ ਦਿਨ ਦਿਲ
ਗੁੱਸੇ ਵਿੱਚ ਆ ਕੇ ਅੱਖੀਆਂ ਨੂੰ ਇਹ ਕਹਿੰਦਾ, ਨਹੀਂ ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ, ਇਹ ਇਨਸਾਫ ਕੀ ਕਹਿੰਦਾ। ਤੇ ਅੱਖੀਆਂ ਆਖਿਆ, ਅਸੀਂ ਤੇ ਲੜਦੀਆਂ ਦੂਰੋਂ ਦੂਰੀ ਸੱਜਣਾ, ਤੂੰ ਤੇ ਜਾ ਕੇ ਅਗਲੇ ਘਰ ਦਾ ਬੂਹਾ ਹੀ ਮਲ ਬਹਿੰਦਾ। ਸੋ ਗੁਜ਼ਾਰਿਸ਼ ਇਹ ਵੇ ਕਿ ਇਹ ਜਿਹੜਾ ਅਖਾਣ ਹੈ, ਅੱਖੀਆਂ ਹੋਈਆਂ ਚਾਰ ਤੇ ਦਿਲ ਵਿੱਚ ਆਇਆ ਪਿਆਰ, ਇਹਦੇ ਤੋਂ ਇਹ ਸਾਬਤ ਹੁੰਦਾ ਜਾਂ ਇਹ ਸਾਨੂੰ ਮੱਤ ਲੱਭਦੀ ਇਹਦੇ ਵਿੱਚੋਂ ਵੀ ਨਿਗਾਹਾਂ ਪਾਕ ਰੱਖਣੀਆਂ ਚਾਹੀਦੀਆਂ ਨੇ। ਜਿਵੇਂ ਹਜ਼ਰਤ ਮਾਧੋ ਲਾਲ ਹੁਸੈਨ ਫਰਮਾਇਆ ਸੀ ਵੀ ਜਿਨ੍ਹਾਂ ਪਾਕ ਨਿਗਾਹਾਂ ਹੋਈਆਂ ਉਹ ਕਦੀ ਨਾ ਜਾਂਦੇ ਠੱਗੇ, ਤੇ ਜਿਹੜੇ ਫਿਰ ਨੈਣਾ ਦੇ ਆਖੇ ਲੱਗ ਜਾਣ, ਜਿਵੇਂ ਇਸੇ ਹੀ ਕਾਫੀ ਦਾ ਮੁਖੜੇ ਵਾਲਾ ਮਿਸਰਾ ਹੈ, ਨਹੀਂ ਸਈਓ ਅਸੀਂ ਨੈਣਾ ਦੇ ਆਖੇ ਲੱਗੇ। ਤੇ ਜਿਹੜਾ ਫਿਰ ਅੱਖੀਆਂ ਚਾਰ ਹੋਣ ਤੇ ਅੱਖੀਆਂ ਦੇ ਤੇ ਨੈਣਾ ਦੇ ਆਖੇ ਲੱਗ ਜਾਂਦਾ, ਉਹ ਫਿਰ ਇਸ਼ਕ ਦੇ ਲੰਮੇ ਪੰਧ ਤੇ ਟੁਰ ਪੈਂਦਾ। ਬਾਈਵਾ ਸਾਹਿਬ ਸਾਊਦੀ ਅਰਬ ਤੋਂ ਅਜ਼ਰ ਅੱਬਾਸ ਸਾਹਿਬ, ਸਾਡੇ ਬੜੇ ਪਿਆਰੇ ਮਿੱਤਰ, ਸਾਡੇ ਦਰਸ਼ਕ, ਉਹਨਾਂ ਸਾਰੇ ਇੱਕ ਅਖਾਣ ਭਿਜਵਾਇਆ ਭਈ ਇੱਕ ਰਨ ਦੀ ਭੈੜੀ ਚਾਲ, ਹਾਂਜੀ, ਆਟਾ ਗੁੰਨੇ ਖੁੱਲੇ ਵਾਲ, ਠੀਕ, ਤੇ ਘਰ ਆਵੇ ਪ੍ਰਾਹੁਣਾ ਤੇ ਕੁੱਟੇ ਬਾਲ। ਹਾਂਜੀ, ਇਹਦੇ 'ਚ ਦੱਸਿਆ ਗਿਆ ਹੈ ਕਿ ਬੀਬੀ ਜਿਹੜੀ ਹੈ ਉਹਨੂੰ ਬੜੀ ਸੁਚੱਜੀ ਤੇ ਸਮਝਦਾਰ ਹੋਣਾ ਚਾਹੀਦਾ ਹੈ ਜੀ। ਜਦੋਂ ਬੀਬੀ ਆਟਾ ਗੁੰਨਦੀ ਹੈ ਨਾ ਜੀ, ਤੇ ਉਦੋਂ ਇਹ ਵੀ ਖਾਣ ਹੈ ਨਾ ਕਿ ਆਟਾ ਗੁੰਨਦੀ ਹਿਲਦੀ ਕਿਉਂ ਹੈ, ਜਦੋਂ ਕਿਸੇ ਤੇ ਐਵੇਂ ਹੀ ਦੋਸ਼ ਲਾਣਾ ਹੋਵੇ, ਜੀ ਜੀ, ਉਦੋਂ ਬੰਦੇ ਦਾ ਜ਼ਾਹਰ ਪੂਰਾ ਜਿਸਮ ਉਹਦਾ ਦੋਹਾਂ ਮੁੱਕੀਆਂ ਦੇ ਨਾਲ ਉਹਨੂੰ ਮੁੱਕੀਆਂ ਦਿੰਦੀ ਹੈ ਤੇ ਹਿਲਦਾ ਹੈ। ਔਰ ਅਗਰ ਵਾਲ ਖੁੱਲੇ ਹੋਣਗੇ ਤੇ ਕਈ ਵਾਲ ਮਤਲਬ ਉਹਦੇ ਵਿੱਚ ਵੀ ਆਟੇ ਦੇ ਪੈਣ ਦਾ ਡਰ ਹੋਏਗਾ। ਬਿਲਕੁਲ ਜੀ। ਇਸ ਵਾਸਤੇ ਉਂਝ ਵੀ ਮਤਲਬ ਇਹ ਮਤਲਬ ਕਿ ਸੁਚੱਜੀ ਜਾਂ ਸੁਭਾਅ ਦਾ ਇਹ ਅਸੂਲ, ਇਹਦਾ ਟੀਚਾ ਹੈ ਕਿ ਜਦੋਂ ਵੀ ਬੀਬੀ ਕੋਈ ਮਤਲਬ ਇਸ ਤਰ੍ਹਾਂ ਦਾ ਕੰਮ ਕਰਨ ਲੱਗੇ ਖਾਣ ਪਕਾਉਣ ਦਾ, ਤਾਂ ਉਹਨੂੰ ਆਪਣੇ ਵਾਲਾਂ ਨੂੰ ਕੁੰਝ ਕੇ, ਹਾਂਜੀ, ਕੱਪੜੇ ਦੇ ਨਾਲ ਸੋਹਣੇ ਤਰੀਕੇ ਨਾਲ, ਫਿਰ ਹੱਥ ਸਾਬਣ ਨਾਲ ਧੋ ਕੇ ਤੇ ਉਹਦੇ ਤੋਂ ਬਾਅਦ ਇਹ ਕੰਮ ਕਰਨੇ ਚਾਹੀਦੇ ਨੇ। ਵਾਹ। ਅੱਛਾ, ਉਹਦੇ ਨਾਲ ਫਿਰ ਕਦੀ ਵੇਖੋ ਨਾ ਤੁਸੀਂ, ਅਗਰ ਕੋਈ ਵਾਲ ਰੋਟੀ ਦੇ ਵਿੱਚ ਆ ਜਾਏ ਤਾਂ ਕਿੱਡੀ ਕਰੀਚਕ ਆਉਂਦੀ ਹੈ। ਹਾਂਜੀ, ਉਹ ਬੰਦਾ ਕਈ ਵਾਰੀ ਰੋਟੀ ਪੂਰੀ ਸੁੱਟ ਛੱਡਦਾ, ਕੁੱਤੇ ਅੱਗੇ ਪਾ ਛੱਡਦਾ। ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਨਾ, ਇਹਦੇ ਤੋਂ ਬੰਦੇ ਦਾ ਸੁਚੱਜ ਜਾਂ ਕੁਚੱਜ ਜਿਹੜਾ ਉਗੜ ਕੇ ਸਾਹਮਣੇ ਆ ਜਾਂਦਾ। ਵਾਹ ਵਾਹ। ਹਾਂਜੀ, ਔਰ ਇਹਦੇ ਲਈ ਜ਼ਰੂਰੀ ਹੈ ਕਿ ਮਤਲਬ ਉਹ ਕੁਚੱਜੀ ਨਾਰ ਜਿਹੜੀ ਹੈ, ਉਹਦਾ ਕਸੂਰ ਉਹਦਾ ਵੀ ਹੁੰਦਾ ਹੈ, ਉਹਦੇ ਮਾਂ ਪਿਓ ਦਾ ਵੀ ਹੁੰਦਾ ਹੈ, ਜਿਨ੍ਹਾਂ ਨੇ ਖਾਸ ਕਰ ਮਾਵਾਂ ਦਾ, ਕਿ ਜਿਨ੍ਹਾਂ ਉਹਨੂੰ ਸਲੀਕਾ ਤਰੀਕਾ ਕੁਚੱਜ ਸੁਚੱਜ ਦੇ ਬਾਰੇ 'ਚ ਦੱਸਿਆ ਹੀ ਨਹੀਂ ਦੱਸਿਆ। ਹਾਂਜੀ, ਕਿ ਪੁੱਤਰ ਇਹ ਕੰਮ ਕਰਨ ਲੱਗਿਆ ਕਿਸ ਤਰ੍ਹਾਂ। ਔਰ ਇਸ ਤਰ੍ਹਾਂ ਹੀ ਉਹ ਬੀਬੀਆਂ ਨੇ ਕਈ ਵੀ ਪ੍ਰਾਹੁਣਾ ਆ ਜਾਏ, ਤੇ ਖਾਸ ਕਰ ਜਦੋਂ ਬੰਦਿਆਂ ਵਾਲੇ ਪਾਸਿਓਂ ਆ ਜਾਏ, ਬੰਦੇ ਦਾ ਕੋਈ ਰਿਸ਼ਤੇਦਾਰ ਆਏ, ਤੇ ਉਦੋਂ ਤੇ ਜਨਾਬ ਜਾਨ ਬਹਾਨੇ ਬਣਾ ਕੇ ਉਹ ਮੇਰੇ ਕੋ ਉਤਰੀ ਕੋ ਕੰਮ ਨਹੀਂ ਹੁੰਦੇ, ਫਲਾਣੇ ਸਿਆਪੇ ਨਹੀਂ ਹੁੰਦੇ, ਬਾਲਾਂ ਨੂੰ ਪਿਆ ਚਪੇੜਾਂ ਮਾਰਨੀਆਂ। ਉਹ ਤਾਂ ਅੱਗੇ ਇਹ ਪ੍ਰਾਹੁਣੇ ਬਦਦਿਲ ਹੋ ਕੇ ਤੇ ਘੱਟ ਹੀ ਮੇਰੇ ਕੋਲ ਆਉਣ, ਤੇ ਜਦੋਂ ਆਪਣਾ ਕੋਈ ਆ ਜਾਏ ਤੇ ਫਿਰ ਉਹੋ ਹੀ ਗੱਲ ਆਏ, ਬੁੱਢੀ ਦੇ ਪੇਕੇ ਤੇ ਬੁੱਢੀ ਲਾਲ ਗੁੱਲਾ ਸੇਕੇ। ਹਾਂਜੀ, ਤੇ ਇਹ ਮਤਲਬ ਇਹ ਕਿ ਕੁਚੱਜੀਆਂ ਜਿਹੜੀਆਂ ਸਵਾਣੀਆਂ ਨੇ ਉਹਨਾਂ ਦੇ ਬਾਰੇ 'ਚ ਦੱਸਿਆ ਗਿਆ ਜੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵਾਹ। ਆਪਣਾ ਜਿਹੜਾ ਨਾ ਤੁਹਾਨੂੰ ਆਪਣਾ ਅਸਰ ਜਿਹੜਾ ਨਾ ਜਦੋਂ ਵੀ ਤੁਹਾਨੂੰ ਕੋਈ ਮਿਲਦਾ ਉਹਦੇ ਤੇ ਇੰਜ ਦਾ ਛੱਡਣਾ ਚਾਹੀਦਾ ਹੈ ਕਿ ਉਹ ਤੁਹਾਡੀ ਯਾਦ ਦੀ ਪਟਾਰੀ ਦੇ ਵਿੱਚ ਇੱਕ ਮੁਸਤਕਿਲ ਤੌਰ ਤੇ ਆਪਣੀ ਥਾਂ ਬਣਾ ਲੈ। ਵਾਹ। ਹਾਂਜੀ, ਵਾਹ। ਤੇ ਉਹ ਜ਼ਾਹਰ ਤੁਸੀਂ ਜਦੋਂ ਕਿਸੇ ਨੂੰ ਮਿਲਦੇ ਹੋ ਤੇ ਮਿਲਦਿਆਂ ਵੀ ਲੰਘਦਿਆਂ ਟੱਪਦਿਆਂ ਤੇ ਇੱਕ ਦੂਜਾ ਜਾਂ ਤੇ ਉਹਦੇ ਵਾਸਤੇ ਬਿਹਤਰ ਅਸਰ ਪੈਂਦਾ ਜਾਂ ਭੈੜਾ ਪੈਂਦਾ। ਅਜੀ ਇਸ ਤਰ੍ਹਾਂ ਹੀ। ਔਰ ਭੈੜਾ ਉਦੋਂ ਹੀ ਪਵੇਗਾ ਜਦੋਂ ਅਗਲੇ ਦੇ ਚਾਲੇ ਜਾਂ ਅਗਲੇ ਦਾ ਬੋਲ ਬੁਲਾਰਾ ਜਾਂ ਅਗਲੇ ਦਾ ਸ਼ਕਲ ਸੂਰਤ ਇੰਜ ਦੀ ਬਣਾਈ ਹੋਏਗੀ ਡਰਾਉਣੀ। ਹਾਂਜੀ, ਤੇ ਉਹ ਵੇਖੇ ਕਿ ਯਾਰ ਇਹ ਕਿਹੋ ਜਿਹੀ ਹੈ ਬੀਬੀ ਜਿਹੜੀ ਹੈ। ਹਾਂਜੀ, ਤੇ ਜੇ ਚੰਗਾ ਹੋਏਗਾ ਤੇ ਜਾ ਕੇ ਉਹ ਅਗਾਂਹ ਵੀ ਸਿਫਤ ਕਰੇਗਾ। ਉਹ ਜਦੋਂ ਅਗਾਂਹ ਸਿਫਤ ਜਾਏਗੀ ਤਾਂ ਉਦੋਂ ਅਗਾਂਹ ਟੁਰੀ ਜਾਏਗੀ। ਤਾਂ ਅੱਗੋਂ ਜਦੋਂ ਔਲਾਦਾਂ ਦੇ ਰਿਸ਼ਤੇ ਹੋਣਗੇ ਤੇ ਲੋਕੀ ਆਖਣਗੇ ਯਾਰ ਮੈਂ ਇੱਕ ਦਫਾ ਇਹਨਾਂ ਦੇ ਘਰ ਗਿਆ ਸਾਂ ਤੇ ਇਹਨਾਂ ਦੀ ਮਾਂ ਬੜੀ ਸਿਆਣੀ ਸੀ, ਉਹਦੇ ਬਾਲ ਵੀ ਸਿਆਣੇ ਹੋਣੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਸਾਡੇ ਵਸੇਬ ਦੇ ਵਿੱਚ
ਇਹਦੇ ਇੱਕ ਪੂਰਾ ਇਲਮ ਸੀ ਜਿਹੜਾ ਸਾਡੇ ਕੋਲ ਖੋਹ ਲਿਆ ਗਿਆ। ਵਾਹ ਸਾਨੂੰ ਬਦ ਜ਼ਬਾਨ ਬੇਜ਼ਬਾਨ ਕਰਕੇ ਸਾਡੇ ਕੋਲ ਸਾਰਾ ਇਲਮ ਖੋਹ ਲਿਆ ਗਿਆ ਜੀ। ਨਹੀਂ ਤੇ ਅਸੀਂ ਤੇ ਬੜੇ ਵੱਡੇ ਵਿਰਸੇ ਦੇ ਵਾਰਸ ਹਾਂ। ਵਾਹ ਹਾਂਜੀ, ਵਾਹ ਜਿਹਦੇ ਜ਼ਿੰਦਗੀ ਦੇ ਇੱਕ ਇੱਕ ਅੰਗ ਦੇ ਬਾਰੇ 'ਚ ਸਾਡੇ ਕੋਲ ਮਤਾਂ ਮੌਜੂਦ ਨੇ, ਸਾਡੇ ਕੋਲ ਕਿਵੇਂ ਕਰਨਾ ਹੈ, ਕੀ ਕਰਨਾ ਹੈ। ਹਾਂਜੀ, ਔਰ ਅੱਜ ਵੇਂਦੇ ਹੋ ਨਾ ਜੀ, ਆ ਤੁਸੀਂ ਕਿ ਬੱਚੇ ਨਹੀਂ ਚਾਬੜ ਕੇ ਹੋ ਕੇ ਅੱਗੋਂ ਮਾਂ ਪਿਓ ਨੂੰ ਗੱਲਾਂ ਕਰਦੇ ਨੇ। ਇਹ ਇਸ ਵਜ੍ਹਾ ਨਾਲ ਗਿਆ ਜਿਹੜਾ ਨਵਾਂ ਤਲੀਮੇ ਨਿਜ਼ਾਮੇ ਤਲੀਮ ਜਿਹਨੂੰ ਆਂਦੇ ਹੋ ਤੁਸੀਂ ਜੀ ਹਾਂਜੀ, ਇਹਨੇ ਬੇੜਾ ਗਰਕ ਕਰ ਦਿੱਤਾ ਸਾਡਾ। ਮਾਰ ਨਹੀਂ ਪਿਆਰ, ਸਾਨੂੰ ਮਤਲਬ ਆ ਮਾਰ ਨਹੀਂ ਪਿਆਰ ਤੇ ਸਾਨੂੰ ਪੰਜਾਬੀ ਨਾਲੋਂ ਤੇ ਪੰਜਾਬ ਨਾਲੋਂ ਤੇ ਪਿਆਰੀ ਧਰਤੀ ਪਿਆਰੀ ਜ਼ਬਾਨ ਜਿਹੜੀ ਸੁਚੱਜ ਤੇ ਜਨਾਬ ਸਿਖਾਉਂਦੀ ਸੀ ਉਹਦੇ ਤੋਂ ਦੂਰ ਕਰ ਦਿੱਤਾ। ਹਾਂਜੀ, ਜਦੋਂ ਕਿਸੇ ਨੂੰ ਹਟਕਣਾ ਮੋੜਨਾ ਹੀ ਨਹੀਂ। ਹਾਂਜੀ ਹਾਂਜੀ ਬਾਜਵਾ ਸਾਹਿਬ ਪਿਆਰੇ ਨਬੀ ਪਾਕ ਸੱਚੇ ਸਾਹਿਬ ਹਾਂਜੀ ਰਹਿਮਤੁਲ ਲਿਲ ਆਲਮੀਨ ਹਾਂਜੀ ਹਾਂਜੀ ਮੇਰੀ ਸਰਕਾਰ ਜਦੋਂ ਫਰਮਾਉਂਦੇ ਨੇ ਕਿ ਬੱਚਾ 7 ਸਾਲ ਦਾ ਹੋਵੇ ਉਹਨੂੰ ਮੂੰਹ ਜ਼ੁਬਾਨੀ ਆਖੋ ਨਮਾਜ਼ ਪੜ੍ਹੇ, ਜੇ 10 ਸਾਲ ਦਾ ਵੀ ਨਹੀਂ ਪੜ੍ਹਦਾ ਤੇ ਉਹਨੂੰ ਬੇਸ਼ੱਕ ਸਰਜ਼ਨਸ਼ ਕਰੋ, ਥੋੜੀ ਜਿਹੀ ਉਹਨੂੰ ਮਾਰੋ, ਥੋੜੀ ਜਿਸਮਾਨੀ। ਤੇ ਰਹਿਮਤੁਲ ਲਿਲ ਆਲਮੀਨ ਜਿਹੜੇ ਨੇ ਕਰਨ ਹੀ ਰਹਿਮਤਾਂ ਆਏ ਸਨ। ਤੇ ਜਦੋਂ ਉਹ ਪੈਂਦੇ ਨੇ ਵੀ ਇੱਥੇ ਫਿਰ ਇਹਨਾਂ ਨੂੰ ਕਿਉਂ ਸਾਡੇ ਨਿਜ਼ਾਮੇ ਤਲੀਮ ਵਾਲਿਆਂ ਨੇ ਆਖਿਆ ਵੀ ਮਾਰ ਨਹੀਂ ਪਿਆਰ ਨਹੀਂ? ਅਸਲ 'ਚ ਗੱਲ ਇਹ ਵੀ ਡਾਕਟਰ ਸਾਹਿਬ ਕਿ ਬੱਚੇ ਜਿਹੜੇ ਨੇ ਨਾ, ਬੱਚਾ ਜਿਹੜਾ ਜਿਹਦਾ ਨਾਂ ਬੱਚਾ ਹੈ ਉਹਦੇ ਨਾਦਾਨ ਹੈ। ਨਾਦਾਨ ਆਂਦੇ ਨੇ ਜਿਹੜਾ ਜਾਣਦਾ ਨਾ ਹੋਏ, ਫਾਰਸੀ ਦਾ ਲਫ਼ਜ਼ ਹੈ ਨਾਦਾਨ। ਅੱਛਾ, ਤੇ ਜਿਹੜਾ ਨਾਦਾਨ ਹੈ ਉਹਦੇ 'ਚ ਉਨੀ ਅਕਲ ਤੇ ਨਹੀਂ ਹੋ ਸਕਦੀ, ਨਾ ਉਹਦਾ ਤਜਰਬਾ ਹੈ ਕਿ ਜਿੰਨੇ ਵੱਡਿਆਂ ਦਾ ਹੋਏਗਾ। ਹਾਂਜੀ, ਉਹ ਲਾਜ਼ਮੀ ਬੱਚੇ ਫਿਰ ਸ਼ਰਾਰਤੀ ਵੀ ਹੁੰਦੇ ਨੇ ਜੀ। ਔਰ ਤੁਸੀਂ ਵਹਿੰਦੇ ਹੋ ਕਿ ਉਹ ਮਤਲਬ ਜਿੱਧਰ ਕੱਲੋ ਪੁੱਠੇ ਪਾਸੇ ਜਾਂਦੇ ਨੇ, ਤੇ ਜਿੰਨਾ ਚਿਰ ਉਹਦੇ ਤੇ ਤਰੋ ਨਾ ਹੋਵੇ, ਖਾਸ ਕਰ ਪਿਓ ਦਾ ਤਰੋ ਤੇ ਜ਼ਰੂਰ ਰਹਿਣਾ ਚਾਹੀਦਾ। ਹਾਂਜੀ, ਪਿਓ ਦਾ ਦਾਬਾ ਦਰੜਾ, ਪਿਓ ਐਸੀ ਕੈਰੀ ਅੱਖ ਨਾਲ ਉਹਦੇ ਵੱਲ ਵੇਖੇ ਭਾਵੇਂ ਮਾਰੇ ਨਾ ਵੀ, ਕਿ ਉਹ ਡਰ ਜਾਏ ਵੀ ਮੈਂ ਕੋਈ ਭੈੜਾ ਕੰਮ ਨਹੀਂ ਕਰਨਾ। ਤੇ ਇਹ ਜ਼ਰੂਰੀ ਹੈ। ਇਹਦੇ ਵਾਸਤੇ ਔਲਾਦ ਜਿਹੜੀ ਹੈ, ਵੇਖੋ ਜੀ, ਜਿਹੜਾ ਯੂਰਪ ਦੇ ਵਿੱਚ ਵਾਹੀਆਤ ਮਾਹੌਲ ਹੈ, ਅਸੀਂ ਤੁਹਾਨੂੰ ਵਾਹੀਆਤ ਆਖਾਂਗੇ ਕਿ ਉੱਥੇ ਤੁਸੀਂ ਉਹ ਕੋਈ ਲਤੀਫਾ ਵੀ ਸੁਣਿਆ ਜੇ ਨਾ ਕਿ ਉਹ ਇੱਕ ਬੰਦਾ ਸੀ ਤੇ ਉੱਥੇ ਇੰਗਲੈਂਡ ਰਹਿੰਦਾ ਸੀ ਤੇ ਉਹਨੇ ਬੱਚੇ ਨੂੰ ਕਿਤੇ ਕੋਈ ਦਾਬਿਆ ਦਰੜਿਆ ਤੇ ਉਹ ਬੱਚੇ ਨੇ ਟੈਲੀਫੋਨ ਪੁਲਿਸ ਨੂੰ ਕਰ ਦਿੱਤਾ ਤੇ ਪੁਲਿਸ ਨੇ ਆ ਕੇ ਤੇ ਉਹਨੂੰ ਜੁਰਮਾਨਾ ਕਰਤਾ ਪਿਓ ਨੂੰ। ਤੇ ਉਹ ਪਿਓ ਨੇ ਆਖਿਆ ਭਈ ਅੱਛਾ ਯਾਰ ਪਾਕਿਸਤਾਨ ਜਾਣਾ। ਉਹਨਾਂ ਟਿਕਟਾਂ ਕਰਾਈਆਂ ਸਾਰੇ ਤੇ ਕਰਾਚੀ ਏਅਰਪੋਰਟ ਤੇ ਉਤਰਿਆ। ਜਦੋਂ ਜਹਾਜ਼ ਤੋਂ ਬਾਹਰ ਨਿਕਲਿਆ ਨਾ ਤੇ ਉਹਨੇ ਮੁੰਡੇ ਨੂੰ ਨਾ ਚੰਗਾ ਫੈਂਟਾ ਚਾੜਿਆ, ਆਂਦਾ ਹੁਣ ਸੱਦ ਪੁਲਿਸ ਨੂੰ। ਹਾਂਜੀ, ਫੈਂਟਾ ਚਾੜ ਕੇ ਤੇ ਉਹਨੇ ਕਰਾਈ ਸੀ ਵਾਪਸੀ, ਉੱਥੋਂ ਹੀ ਦੂਜੀ ਫਲੈਟ ਵਾਪਸ ਇੰਗਲੈਂਡ ਜਾਣ ਦੀ। ਹਾਂਜੀ, ਉਹਨੇ ਆਖਿਆ ਤੇਰਾ ਇਲਾਜ ਤੇ ਮੈਂ ਹੁਣ ਕਰਨ ਵਾਸਤੇ ਸਿਰਫ ਇੱਥੇ ਆਇਆ ਸਾਂ ਤੇ ਚਲੋ ਹੁਣ ਵਾਪਸ ਚੱਲੀਏ। ਗੱਲ ਇਹ ਹੈ ਕਿ ਇਹ ਜਿਹੜੇ ਸਾਡੇ ਅਸੂਲ ਸਨ ਨਾ, ਜਦੋਂ ਵੀ ਕੋਈ ਕੌਮ ਮੰਗੇ ਲੀੜੇ ਪਾ ਲੇਗੀ ਨਾ ਤੇ ਤਾਲੋਂ ਖੁੰਝੀ ਡੂਮਣੀ ਕਰਦੀ ਤਾਲ ਬਤਾਲ। ਹਾਂਜੀ, ਤੋ ਗੱਲ ਇਹ ਵੇ ਕਿ ਇਸੇ ਵਾਸਤੇ ਆਂਦੇ ਨੇ ਨਾ ਕਿ ਆਪਣਾ ਭਰੇਵਾ, ਆਪਣੀ ਬੋਲੀ, ਆਪਣਾ ਵਿਰਸਾ, ਆਪਣੀ ਨਸਲ, ਆਪਣੀ ਧਰਤੀ ਨਾਲ ਪਿਆਰ ਕਰਨਾ ਸਿੱਖੋ ਜੀ। ਇੱਥੇ ਜੁਗੇ ਬਾਬਾ ਆਦਮ ਹੀ ਮੱਲੇ ਬੱਕਰਾ ਹੈ ਔਰ ਸਾਰਾ ਨੜੀ ਗੱਟਾ ਹੀ ਪੁੱਠਾ ਹੈ। ਹਾਂਜੀ, ਔਰ ਇੱਥੇ ਤੇ ਸਾਰਾ ਬਕਾਇਦਾ ਤੁਸੀਂ ਸਮਝ ਲਓ ਕਿ ਪੂਰੇ ਮਨਸੂਬੇਬੰਦੀ ਨਾਲ ਕੌਮ ਨੂੰ ਵਿਗਾੜਿਆ ਜਾ ਰਿਹਾ ਹੈ ਔਰ ਕੌਮ ਵਿਗੜ ਗਈ ਹੈ। ਕੋਈ ਮਤਲਬ ਇਹ ਹੈ ਕਿ ਉਹੀ ਗੱਲ ਜੋ ਯੂਰਪ 'ਚ ਹਾਂਜੀ ਕਿ ਮਤਲਬ ਇਹ ਕਿ ਉੱਥੇ ਵੀ ਇਹ ਹਾਲ ਹੈ ਕਿ ਬੱਚੇ ਜਿਹੜੇ ਨੇ ਉਹ ਮਾਂ ਪਿਓ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਜੀ। ਹਾਂਜੀ, ਈਵਨ ਮੈਂ ਇਹ ਗੱਲ ਆਪ ਤੇ ਨਹੀਂ ਵੇਖੀ, ਮੈਂ ਸੁਣੀ ਸੀ ਜਰਮਨੀ 'ਚ ਮੈਂ ਜਦੋਂ ਗਿਆ ਕਿ ਉੱਥੇ ਨਾ ਕਿਸੇ ਬੰਦੇ ਦਾ ਮੁੰਡੇ ਦਾ ਜਰਮਨ ਮੁੰਡਾ ਸੀ ਤੇ ਉਹਦਾ ਪਿਓ ਮਰ ਗਿਆ। ਹੁਣ ਉਹਦੀ ਲਾਸ਼ ਪਈ ਉੱਥੇ ਤੇ ਉਹ ਵੀਡੀਓ ਲਾ ਕੇ ਬਲੂ ਪ੍ਰਿੰਟ ਪਿਆ ਵਹਿੰਦਾ। ਉਹ ਕਿਸੇ ਨੇ ਆਖਿਆ ਉਹ ਹਿਆ ਕਰ, ਉਹ ਆਂਦਾ ਇਹ ਉਹਦੀ ਪ੍ਰੋਬਲਮ ਹੈ ਉਹ ਮਰ ਗਿਆ। ਹਾਂਜੀ, ਇਹ ਉਹਦੀ ਪ੍ਰੋਬਲਮ ਹੈ ਕਿ ਉਹ ਮਰ ਗਿਆ। ਯਾਨੀ ਇਹ ਇਸ ਨਵੇਂ ਸਿਸਟਮ ਨੇ ਇਸ ਜਿਹਨੂੰ ਅਸੀਂ ਰੋਸ਼ਨੀ ਆਨੇ ਆ ਇਹ ਸਾਨੂੰ ਉਹਨੇ ਦਿੱਤਾ ਹੈ। ਹਾਂਜੀ, ਜਦੋਂ ਕਿ ਵੇਖੋ ਨਾ ਜੀ ਇੱਥੇ ਪਿੰਡਾਂ ਦੇ ਵਿੱਚ ਤੁਸੀਂ ਅੱਜ ਵੀ ਵੇਖੋ ਕਿਸੇ ਵੱਲ ਫੌਤਗੀ ਹੋਏ ਤੇ ਗੁਆਂਢ 'ਚ ਕੋਈ TV ਨਹੀਂ ਲਾਉਂਦਾ। ਹਾਂਜੀ, ਤੇ ਮਤਲਬ ਇਹ ਵੇਖੋ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦਾ ਵੀ ਯਾਰ ਉੱਥੇ ਫੌਤਗੀ ਹੋ ਗਈ, ਯਾਰ ਸ਼ਰਮ ਯਾਦ ਕਰੋ। ਤੋ ਗੱਲ ਇਹ ਹੈ ਕਿ ਵਸੇਬ ਦਾ ਜਿਹੜਾ ਉਸਰਨ ਤੇ ਪਸਰਨ ਹੈ ਨਾ, ਉਹ ਉਦੋਂ ਹੁੰਦਾ ਜਦੋਂ ਉਹਦੀਆਂ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾਏ ਜੀ ਔਰ ਉਹਦੇ ਮਿੱਥੇ ਹੋਏ ਟੀਚਿਆਂ ਦੇ ਮੁਤਾਬਕ ਟੁਰਿਆ ਜਾਏ। ਹਾਂਜੀ, ਹੁਣ 500 ਐਸੇ ਕਾਨੂੰਨ ਨੇ, 500 ਐਸੇ ਕੰਮ ਨੇ ਜਿਹੜੇ ਅਸੀਂ ਇੱਥੇ
ਕਰ ਸਕਦੇ ਹਾਂ ਜਿਹਦੇ ਸਾਡੇ ਤੇ ਕਾਨੂੰਨ ਲੱਗਦਾ ਹੀ ਕੋਈ ਨਹੀਂ। ਹਾਂ ਹਾਂਜੀ ਜੀ। ਮਸਲਨ ਕਾਨੂੰਨ ਲੱਗਦਾ ਹੀ ਕੋਈ ਨਹੀਂ। ਮਸਲਨ ਬੰਦਾ ਨੰਗਮ ਨੰਗਾ ਟੁਰਿਆ ਫਿਰੇ ਤੇ ਕਿਹੜੀ ਦਫਾ ਲੱਗੇਗੀ ਉਹਦੇ ਤੇ ਜੀ? ਉਹ ਆਖੇਗਾ ਮੇਰੀ ਮਰਜ਼ੀ, ਮੈਂ ਪਾਏ ਨੇ ਕਿ ਨਹੀਂ ਕੱਪੜੇ। ਲੇਕਿਨ ਮੁਆਸ਼ਰੇ ਦੇ ਵਿੱਚ ਵਸੇਬ ਦਾ ਸਭ ਤੋਂ ਵੱਡਾ ਉਹ ਮੁਜਰਮ ਹੈ। ਹਾਂ ਹਾਂਜੀ ਵਸੇਬ ਦਾ ਕਾਨੂੰਨ ਨਹੀਂ ਉਹਨੂੰ ਇਜਾਜ਼ਤ ਦਿੰਦਾ ਕਿ ਤੂੰ ਇਸ ਤਰ੍ਹਾਂ ਕਰ। ਜੀ ਜੀ। ਹਾਂਜੀ ਤੇ ਇਸ ਵਾਸਤੇ ਅਸੀਂ ਤੇ ਨਾ ਵਸੇਬ ਦੇ ਕਾਨੂੰਨ ਨੂੰ ਸਮਝਿਆ, ਨਾ ਪਰੇ ਦੇ ਕਾਨੂੰਨ ਨੂੰ ਸਮਝਿਆ, ਔਰ ਅਸੀਂ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਨਾਲ ਵੀ ਜੋ ਕੁਝ ਅਸੀਂ ਕਰਨੇ ਆ ਨਿੱਤ ਤੇ ਹੁੰਦਾ ਪਿਆ। ਹਾਂਜੀ ਤੇ ਉਹ ਤੁਸੀਂ ਵਹਿੰਦੇ ਹੀ ਹੋ ਪਏ ਕਿ ਇੱਥੇ ਮੁਜਰਮ ਨੂੰ ਕਦੀ ਸਜ਼ਾ ਹੋਈ ਨਹੀਂ। ਉਹ ਜਿਹੜੇ ਮੁਲਕ 'ਚ ਕਾਨੂੰਨ ਇਹ ਹੋਵੇਗਾ ਜੀ ਸ਼ੱਕ ਦਾ ਫਾਇਦਾ ਮੁਜਰਮ ਨੂੰ ਦਿਓ। ਜਿਹੜੇ ਮੁਲਕ 'ਚ ਕਾਨੂੰਨ ਹੋਵੇ ਵੀ ਜਿਹਨੇ ਕਬਜ਼ਾ ਕੀਤਾ 10 ਚੋਂ 9 ਹਿੱਸੇ ਆ, ਤੁਹਾਡੇ ਹਾਈ ਕੋਰਟ ਦਾ ਕਾਨੂੰਨ ਕਿ 10 ਹਿੱਸਿਆਂ ਚੋਂ 9 ਹਿੱਸੇ ਕਬਜ਼ੇ ਵਾਲੇ ਨੂੰ ਫੇਵਰ ਕਰੋ ਤੇ ਸਾਰੇ ਹੀ ਕਬਜ਼ੇ ਲੋਕੀ ਕਰ ਲੈਣਗੇ ਇਸ ਤਰ੍ਹਾਂ ਲੁੰਡ ਜਿਹੜੇ ਨੇ। ਹਾਂਜੀ ਬੰਦੂਕਾਂ ਦੇ ਸਿਰ ਦੇ ਉੱਤੇ। ਤੋ ਸਾਡਾ ਤੇ ਨੜੀ ਗੱਡਾ ਹੀ ਪੁੱਠਾ ਨਾ ਜੀ। ਹਾਂਜੀ ਲਓ ਜੀ ਸਾਹਿਬੋ, ਸਾਡੇ ਬੜੇ ਪਿਆਰੇ ਦੋਸਤ, ਸਾਡੇ ਮਿੱਤਰ, ਸਾਡੇ ਦਰਸ਼ਕ ਹਾਜੀ ਅਜ਼ਹਰ ਅਬਾਸ ਜੀ ਹੋਰਾਂ ਨੇ ਸਾਊਦੀਆ ਤੋਂ ਜਿਹੜਾ ਅਖਾਨ ਭਿਜਵਾਇਆ ਸੀ ਉਹ ਇਸ ਤਰ੍ਹਾਂ ਸੀ ਭਈ ਇੱਕ ਰਨ ਦੀ ਭੈੜੀ ਚਾਲ, ਆਟਾ ਗੁੰਨੇ ਤੇ ਖੁੱਲੇ ਵਾਲ, ਤੇ ਘਰ ਆਉਣ ਪ੍ਰਾਹੁਣੇ ਤੇ ਕੁੱਟੇ ਬਾਲ। ਅਸੀਂ ਅੱਗੇ ਵੀ ਬਾਰਹਾ ਤੁਹਾਨੂੰ ਦੱਸਿਆ ਕਿ ਸਾਡੇ ਜਿਹੜੇ ਅਖਾਨ ਨੇ ਇਹਨਾਂ ਦੇ ਵਿੱਚ ਸਾਡੇ ਵਾਸਤੇ ਮੱਤਾਂ ਭਰੀਆਂ ਹੁੰਦੀਆਂ ਨੇ। ਬਾਜਵਾ ਸਾਹਿਬ ਜਿਵੇਂ ਹੁਣੇ ਸਮਝਾਇਆ ਭਈ ਧੀ ਭੈਣ ਜਿਹੜੀ ਸਲੀਕਾ ਸ਼ੁਆਰ ਹੁੰਦੀ ਹੈ, ਸੁਘੜ ਸਿਆਣੀ ਹੁੰਦੀ ਹੈ, ਸਿੱਖਿਆਕਾਰ ਹੁੰਦੀ ਹੈ, ਉਹਨੂੰ ਨਹੀਂ ਚਾਹੀਦਾ ਇੱਕ ਤੇ ਆਪਣੇ ਵਾਲ ਸਿਰ ਦੇ ਕੁੰਜਿਓਂ ਬਗੈਰ, ਦੁਪੱਟਾ ਚੰਗੀ ਤਰ੍ਹਾਂ ਲਪੇਟਿਓਂ ਬਗੈਰ ਉਹਨੂੰ ਇੱਕ ਤੇ ਆਟਾ ਨਹੀਂ ਗੁੰਨਣਾ ਚਾਹੀਦਾ। ਦੂਜਾ ਘਰ 'ਚ ਮਹਿਮਾਨ ਆਏ ਹੋਣ ਤੇ ਕਿਸੇ ਨਿੱਕੀ ਮੋਟੀ ਖਤਾ ਤੋਂ ਬਾਲਾਂ ਨੂੰ ਕੁੱਟਣ ਲੱਗ ਪੈਣਾ ਤੇ ਇੱਕ ਬਦਮਜ਼ਗੀ ਦਾ ਮਾਹੌਲ ਫਜ਼ਾ ਸਾਰੀ ਮਕਦਰ ਕਰ ਦੇਣੀ, ਇਹ ਵੀ ਨਹੀਂ ਚਾਹੀਦਾ। ਇਹ ਭਲੇ ਮਾਨਸਾਂ ਦਾ ਕੰਮ ਨਹੀਂ ਤੇ ਚੰਗੀ ਸਿੱਖਿਆਕਾਰ ਧੀ ਜਿਹੜੀ ਹੈ ਉਹਦਾ ਵੀ ਇਹ ਕੰਮ ਨਹੀਂ। ਪ੍ਰਾਹੁਣੇ ਅੱਲਾ ਪਾਕ ਦੀ ਰਹਿਮਤ ਹੁੰਦੇ ਨੇ, ਉਹਨਾਂ ਨੂੰ ਹੱਸਦੇ ਮੱਥੇ ਮਿਲਣਾ ਚਾਹੀਦਾ ਔਰ ਆਪਣੀ ਬਸਾਤ ਮੁਜਬ ਉਹਨਾਂ ਦੀ ਫੁੱਲ ਖਿਦਮਤ ਖਾਤਰ ਤਵਾਜ਼ੋ ਕਰਨੀ ਚਾਹੀਦੀ ਹੈ। ਸਾਹਿਬੋ, ਇਹ ਸਨ ਤੁਹਾਡੇ ਅੱਜ ਦੇ ਅਖਾਨ ਤੇ ਉਹਨਾਂ ਦੇ ਮਤਲਬ, ਤਰਜਮੇ ਤੇ ਤੁਹਾਡੇ ਸਵਾਲਾਂ ਦੇ ਪਰਤਾਵੇ। ਇਹਦੇ ਨਾਲ ਹੀ ਅੱਜ ਦੇ ਸਾਡੇ ਹੁਣ ਵਿਲਾਗ ਦਾ ਸਮਾਂ ਬੀਤ ਗਿਆ। ਲੈ ਉਹ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਤੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ